मतलब जिद्दां हुण रणीके वाले अपने पिंड नूं तरसदे आ, हाँ तुसीं अपने पिंड नूं तरसदे हो। बिल्कुल। ते फिर वंड ने सानूं की दित्ता? वंड तो की अपना अंग्रेज ने, वंड की काज़ी आज़म ने, वंड की नेहरू लाल ने, नेहरू ने वंड तो की ना, साडा तो गुनाह ही कोई नहीं। लेकिन मेरा मखना मतलब है भी जो लीडर सारे ने वंड की। जिस तकसीम होने लगा ना मुल्क, उस वे मुस्लिम लीग के ते कांग्रेस के वोट पे ने, ऐलान हो गया रेडियो दे विच कि फलानी तारीख नूं मुस्लिम लीग के ते कांग्रेस के वोट ने। अच्छा हुण मुसलमानों नूं भी नहीं सी पता एडा भी वोटां की कीमत की आ। अगर पता हुंदा तो कोई वोट एक दूजे दिंदा सी। वोटां ते मुल्क तकसीम होया। ये जे पाकिस्तान के वोट घट सन, इन्हां नूं घट तकसीम होया। हिंदुस्तान के वोट वध सन, उन्हां नाल मुल्क बहुता तुर गया। हो सकदा है हिंदुस्तान वाले जिहड़े वोट मुसलमानों के नाल ये उधर ले गए। हुण जे मैनूं पता ही नहीं, कानून दा ही नहीं है। मतलब तुहाडे कहण दा मकसद है कि आम बंदियां नूं पता ही नहीं कोई पता नहीं सी कि होण की लगा साडे, होण की लगा जां मुल्क तकसीम होना जां की होना। कांग्रेस के वोट ते मुस्लिम लीग के वोट ने, इन्हां दा असल मतलब की आ किसी नूं पता ही नहीं सी। अच्छा जे वंड ना हुंदी, जे वंड ना हुंदी, पंजाब की गल कर रहे हैं, जे पंजाब की वंड ना हुंदी ते इतनी कत्लो गारत होनी सी ना? क्यों नहीं सी? जे वंड ना हुंदी तो बैठे नहीं उस तरह। अगे मस्कीन ही सा, किते बाबे आदम के वेले दे उत्थे बैठे सा, जो पैश होई उदों दे बैठे सा। क्यों वंड उठना सी? आपस च वसेब किदां दा सी तुहाडा? वसेब ये सी कि जिस तरह भैन भरा रल के वसदे आ, इस तरह वसदे आ। सिखां दा भी ते मुसलमानां दा भी बरताओ सन उधर उधर। ते मतलब ये नहीं सी ना उदों पे, उदों ते जम्मन भोई हो सी सारियां दी, सारे ते रल के वसदे समय। एक दूजे लैन देन हर चीज़ सी। ते त्याने यही मुगालता रहा कि जमीनां साडियां इत्थे हर शै इत्थे आ, ते असां होर दो रौला गौला साडे वडेरियां दा रौला गौला ते होर 4 दिन नहीं 10 दिन परत के आ जागे। जंदरे बाद ते समान प्यारे, वड्डा संतू सी, छोटा बंटू सी। अच्छा उन्हां दी औलाद दे भी नां जानना मैं। अच्छा बचन जेहड़ा सी मेरा यार सी। अच्छा ओहदा संतू दा मुंडा जेहड़ा। अच्छा ਉਹਦੇ ਤਾਂ ਉਦੋਂ ਵੱਡਾ ਜਿਹੜਾ ਕੰਮਾ ਸੀ, ਕਰਮਦੀਨ ਉਹਦੇ ਨਾਂ ਸੀ। ਕਰਮਦੀਨ ਇੱਕ ਬਾਊ ਸੀ, ਇੱਕ ਮੁਰਸ਼ੀ ਸੀ। ਤੈਨੂੰ ਮੈਂ ਸਾਰਿਆਂ ਦੇ ਨਾਂ ਦੱਸਣਾ। ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਮੇਰਾ ਯਾਰ ਸੀ, ਬਚਨ। ਹਾਂ, ਮੈਨੂੰ ਅਜੇ ਵੀ ਕਈ ਵਾਰ ਯਾਦ ਆਉਂਦਾ, ਕੁੜੀਆਂ ਦੇ ਖਰੇ ਮਰ ਗਿਆ ਕਿ ਹੈ ਕਹਿੰਦੇ, ਮੈਨੂੰ ਯਾਦ ਆਉਂਦਾ। ਉਹ ਵੇ ਮੇਰੇ ਨਿਸ਼ਾਨੀ ਤੇ ਉਹ ਜਦੋਂ ਮੈਨੂੰ ਨਿਸ਼ਾਨੀ ਵੇਖਾਂ ਬਚਨ ਯਾਦ ਆਉਂਦਾ। ਤੇਰੀ ਉਹ ਖਰੇ ਹੈ ਕਿ ਮਰ ਗਿਆ, ਉਹ ਮੇਰਾ ਬੜਾ ਯਾਦ, ਬੜਾ ਯਾਦ। ਹੁਣ ਉਹ ਜਿਹੜਾ ਤੁਹਾਡਾ ਪਿੰਡ ਹੈ ਸਜਾਦਾ, ਉਹ ਯਾਦ ਆਉਂਦਾ? ਬਹੁਤ ਯਾਦ। ਮਤਲਬ ਐਵੇਂ ਜਿਵੇਂ ਬੈਠੇ ਹੋਏ ਖਿਆਲਾਂ ਦੇ ਵਿੱਚ ਮੇਰਾ ਮਤਲਬ ਯਾਦ ਤੇ ਆਉਂਦੀ ਹੈ ਨਾ, ਜੰਮਣਪੁਰ ਯਾਦ ਤੇ ਆਉਂਦੀ ਹੈ ਹਰ ਬੰਦੇ ਨੂੰ। ਲੇਕਿਨ ਜਾਏ ਜਾਂ ਨਾ ਜਾਏ ਬਾਅਦ ਦੀ ਗੱਲ। ਲੇਕਿਨ ਯਾਦ ਤੇ ਵੇਖੋ ਦਿਲ ਤੇ ਕਰਦਾ ਨਾ ਵੀ ਅਸੀਂ ਆਪ ਕਰ ਜੰਮਣਪੁਰ ਵੇਖੀਏ। ਦਿਲ ਕਰਦਾ। ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਉਹ ਤੇ ਕਈ ਦਰਜੇ ਚੰਗਾ ਸੀ, ਹੁਣ ਵੇਲਾ ਕਾਹਦਾ। ਹੁਣ ਤੇ ਨਫਸੋ ਨਫਸੀ ਦੀ ਕਮਾਲ ਆ। ਉਦੋਂ ਹਰ ਬੰਦਾ ਇੱਕ ਦੂਜੇ ਨਾਲ ਮੁਹੱਬਤ ਕਰਦਾ ਸੀ। ਹਰ ਬੰਦਾ ਜਿਹੜਾ ਸੀ ਉਹ ਕਿਸੇ ਨਾਲ ਤਾਵਨ ਕਰਦਾ ਸੀ, ਕਿਸੇ ਦੀ ਹਮਾਇਤ ਕਰਦਾ ਸੀ। ਉਹ ਹੁਣ ਨਹੀਂ ਮੈਂ ਤੈਨੂੰ ਦਾਲ ਲਾ ਲਿਆ, ਤੂੰ ਉਹਨੂੰ ਲਾ ਲਿਆ, ਤੂੰ ਉਹਨੂੰ ਲਾ ਲਿਆ। ਨਫਸੋ ਨਫਸੀ ਦਾ ਕਮਾਲ ਤੇ ਹੁਣ ਹੋਇਆ। ਉਹ ਭਲਾ ਜ਼ਮਾਨਾ ਸੀ, ਭਲਾ ਜ਼ਮਾਨਾ। ਉਹ ਜ਼ਮਾਨਾ ਚੰਗਾ ਸੀ। ਸਹੀ ਦੀਦ ਸੀ, ਭਾਵੇਂ ਬੇਸ਼ੱਕ ਤੇ ਰਿਜ਼ਕ ਹੈ ਨਹੀਂ ਸੀ, ਲੇਕਿਨ ਦੀਦ ਬੜੀ ਸੀ ਲੋਕਾਂ ਦੇ ਵਿੱਚ, ਈਮਾਨ ਬੜਾ ਕਾਮਯਾਬ ਸੀ। ਹੁਣ ਤੇ ਗੱਲ ਹੀ ਕੋਈ ਨਹੀਂ ਰਹਿ ਗਈ। ਹੁਣ ਤੇ ਆਪਾਂ ਤਰੱਕੀ ਕਰ ਲਈ ਆ, ਲੇਕਿਨ ਪੱਲੇ ਕੁਛ ਨਹੀਂ। ਪੱਲੇ ਕੁਝ ਨਹੀਂ ਸਾਡੇ। ਉਹ ਇੰਨੀ ਇੱਜ਼ਤ ਕਰਦੇ ਨੇ ਜਿਹੜਾ ਇਸ ਪਿੰਡ 'ਚੋਂ ਜਾਂਦਾ ਨਾ, ਇੰਨੀ ਇੱਜ਼ਤ ਕਰਦੇ ਨੇ ਸ਼ੁਮਾਰ ਹੀ ਕੋਈ ਨਹੀਂ। ਬਾਈਆਂ ਜਿਹੜੀਆਂ ਹੱਥ ਚੁੰਮਣ ਨਾਲ ਸਾਡੀ ਧਰਤੀ ਦਾ ਆਇਆ, ਸਾਡੀ ਧਰਤੀ ਦਾ ਆਇਆ। ਮੇਰੀਆਂ ਗੱਲਾਂ ਤਾਂ ਉੱਥੇ ਸੁਣਨ ਕੇ ਆਖਣਗੇ ਇਹ ਪਟਾਕਣ ਵਾਲਾ ਕੌਣ? ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀ ਪੁਖਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਬਜ਼ੁਰਗਾਂ ਰਾਹੀਂ ਅਨਵੰਡੇ ਪੰਜਾਬ ਦੇ ਕਿਸੇ ਕਹਾਣੀ ਆਪ ਜੀ ਦੇ ਰੂਬਰੂ ਕਰਦੇ ਹਾਂ। ਔਰ ਇਸੇ ਤਰ੍ਹਾਂ ਦੀ ਇੱਕ ਕਹਾਣੀ ਨੂੰ, ਇੱਕ ਕਿੱਸੇ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਜੀ ਸ਼ੇਖੂਪੁਰਾ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ, ਆਓ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਹਾਂ ਜੀ, ਕੀ ਹਾਲ ਚਾਲ ਨੇ? ਠੀਕ ਹੋ? ਅੱਲਾਹ ਪਾਕ ਦੀ ਰਹਿਮਤ ਹੈ, ਸ਼ੁਕਰ ਅਲਹਮਦੁਲਿल्लाह। ਠੀਕ ਜੀ, ਅੱਲਾਹ ਪਾਕ ਦਾ ਕਰਮ ਹੈ। ਬਾਬਾ ਜੀ ਨਾਂ ਕੀ ਤੁਹਾਡਾ? ਹਫੀਜ਼ੁਰ ਰਹਿਮਾਨ। ਹਫੀਜ਼ੁਰ ਰਹਿਮਾਨ। ਹਾਂ। ਵਾਲਦ ਸਾਹਿਬ ਦਾ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਵਾਹ ਜੀ ਵਾਹ। ਤੇ ਦਾਦਾ ਜੀ ਦਾ ਨਾਮ ਯਾਦ ਹੈ? ਦਾਦਾ ਦਾ ਨਾਮ ਬਿਲਕੁਲ, ਪੜਦਾਦੇ ਦਾ ਨਾਮ ਯਾਦ ਹੈ। ਅੱਛਾ, ਦਾਦੇ ਦਾ ਕੀ ਨਾਮ ਸੀ? ਅਲੀ ਮੁਹੰਮਦ। ਅਲੀ ਮੁਹੰਮਦ। ਹਾਂ। ਤੇ ਪੜਦਾਦੇ ਦਾ ਸੰਧੀ ਚੌਧਰੀ ਸੰਧੀ। ਹਾਂ। ਅੱਛਾ ਬਜ਼ੁਰਗੋ, ਤੁਸੀਂ ਇੱਥੇ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਉਧਰੋਂ ਆਏ ਹਾਂ। ਉਧਰੋਂ ਆਏ? ਮਾਜਰ ਹੋ।
ਅੱਛਾ ਇਸ ਜਿਹੜੇ ਪਿੰਡ ਆਪਾਂ ਬੈਠੇ ਆ ਇਸ ਪਿੰਡ ਦਾ ਕੀ ਨਾਂ ਹੈ? ਰਣੀਕੇ। ਰਣੀਕੇ। ਹਾਂ। ਜ਼ਿਲ੍ਹਾ? ਜ਼ਿਲ੍ਹਾ ਸ਼ੇਖੂਪੁਰਾ। ਸ਼ੇਖੂਪੁਰਾ। ਤਹਿਸੀਲ ਵੀ ਸ਼ੇਖੂਪੁਰਾ। ਤਹਿਸੀਲ ਵੀ ਸ਼ੇਖੂਪੁਰਾ। ਤੇ ਉਧਰੋਂ ਜਿੱਧਰੋਂ ਤੁਸੀਂ ਆਏ ਹੋ ਹਾਂ, ਉੱਥੇ ਦਾ ਕੀ ਨਾਂ ਸੀ ਤੁਹਾਡੇ ਪਿੰਡ ਦਾ? ਸਜਾਦਾ। ਸਜਾਦਾ। ਹਾਂ। ਜ਼ਿਲ੍ਹਾ? ਜ਼ਿਲ੍ਹਾ ਹੈਗਾ ਸੀ ਆਪਣਾ ਗੁਰਦਾਸਪੁਰ। ਗੁਰਦਾਸਪੁਰ। ਤਹਿਸੀਲ ਬਟਾਲਾ। ਤਹਿਸੀਲ ਬਟਾਲਾ। ਹਾਂ। ਅੱਛਾ ਉੱਥੇ ਜਿਹੜਾ ਤੁਹਾਡਾ ਪਿੰਡ ਸੀਗਾ, ਹਾਂ। ਵੈਸੇ ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈਗੀ? ਮੇਰੀ ਉਦੋਂ 8-9 ਸਾਲ ਉਮਰ ਸੀ। ਉਦੋਂ 8-9 ਸਾਲ, ਮਤਲਬ ਹੁਣ 80-82 ਸਾਲ ਉਮਰ। ਹਾਂ, ਮਤਲਬ ਇਹ ਕਿ 80-82 ਸਾਲ ਦੀ ਉਮਰ ਹੋ ਗਈ ਹੈ। ਅੱਛਾ ਬਜ਼ੁਰਗੋ, ਉੱਥੇ ਜਿਹੜਾ ਤੁਹਾਡਾ ਪਿੰਡ ਸੀਗਾ, ਹਾਂ, ਉਹ ਪਿੰਡ ਰਲਵਾ ਮਿਲਵਾ ਸੀਗਾ ਜਾਂ ਨਹੀਂ ਸਿਰ ਮੁਸਲਮਾਨ ਸੀਗੇ? ਸਿਰ ਸਾਰੇ ਅਸੀਂ ਮੁਸਲਮਾਨ ਸਾਂ। ਅੱਛਾ। ਇੱਕ ਘਰ ਚਮਿਆਰਾਂ ਦਾ ਸੀ ਜਿਹੜੇ ਜੁੱਤੀਆਂ ਗੰਢਦੇ ਸਨ। ਅੱਛਾ। ਮਾਸ਼ੇ ਆਉਂਦੇ ਹੁੰਦੇ ਸਨ। ਸਹੀ ਹੋ। ਉਹ ਸਾਡੇ ਮਤਲਬ ਸਾਡੇ ਪਿੰਡ 'ਚ ਹੋਰ ਸਭ ਮੁਸਲਮਾਨ ਸਨ। ਹੋਰ ਸਭ ਮੁਸਲਮਾਨ। ਅੱਛਾ ਜਿਹੜਾ ਤੁਹਾਡਾ ਸਜਾਦਾ ਪਿੰਡ ਸੀ? 2 ਪਿੰਡ ਸਾਡੇ ਸਜਾਦੇ ਸਨ। ਦੋ ਇੱਕ ਅੱਗੇ ਸਾਡਾ ਨਿੱਕਾ ਸਜਾਦਾ ਸੀ, ਪਿਛਲਾ ਜਿਹੜਾ ਵੱਡਾ ਸਜਾਦਾ ਸੀ ਸਾਡਾ। ਵੱਡਾ ਸੀ। ਅਸੀਂ ਵੱਡੇ ਸਜਾਦੇ ਰਹਿਸ਼ੀ ਸਾਂ। ਅੱਛਾ ਵੱਡੇ ਸਜਾਦੇ ਦੇ ਲਾਗੇ ਪਿੰਡਾਂ ਦੇ ਨਾਮ ਪਤਾ? ਸ਼ਹਿਰ ਸੀ ਧਰਮਕੋਟ। ਧਰਮਕੋਟ ਲਾਗੇ। ਲਾਗੇ? ਹਾਂ, ਲਾਗੇ ਨਾਲ ਸ਼ਹਿਰ 3-4 ਪੈਲੀਆਂ ਦੇ ਸ਼ਹਿਰ ਸੀ। ਅੱਛਾ। ਰਾਵੀ ਨਾਲ ਸਾਡੇ ਨਾਲ ਸੀ ਅਸ਼ਦਰੇ ਜਿਹੜੀ। ਅੱਛਾ। ਅੱਛਾ। ਰਾਵੀ ਤੁਹਾਡੇ ਨਾਲ ਵਗਦੀ ਸੀ? ਸਾਡੇ ਨਾਲ ਵਗਦੀ ਸੀ, ਸਾਰੀ ਹੈਗੀ ਸੀ 5 ਮਰਬੇ ਹਟਵੀਂ ਸੀ ਸਾਡੇ ਪਿੰਡ ਤੋਂ, ਤੇ ਸ਼ਹਿਰ ਤੋਂ 3 ਕਿੱਲੇ ਹਟਵੀਂ ਸਾਰੀ। ਅੱਛਾ। ਹਾਂ, ਤੇ ਉਹ ਇਹ ਰਾਵੀ ਦੇ ਉੱਤੇ ਸੀ। ਉਸ ਪਾਸੇ ਬਾਰਡਰ ਸੀ। ਅੱਛਾ। ਪਾਕਿਸਤਾਨ ਸੀ, ਇਸ ਪਾਸੇ ਇੰਡੀਆ ਸੀ। ਜਦੋਂ ਐਲਾਨ ਹੋਇਆ, ਆਹੋ, ਤੇ ਜਿਸ ਵੇਲੇ ਐਲਾਨ ਹੋਇਆ ਤੇ ਕਤਲੋਗਾਰਦ ਸ਼ੁਰੂ ਹੋਈ ਆ, ਅਸੀਂ ਉੱਠੇ ਆ, ਪੁਲ ਲੰਘਿਆ ਡੇਰੇ ਵਾਲਾ ਤੇ ਪਾਕਿਸਤਾਨ ਚਲੇ ਗਏ। ਪਾਕਿਸਤਾਨ ਚਲੇ। ਹਾਂ, ਸਾਡਾ ਨੁਕਸਾਨ ਨਹੀਂ ਸੀ ਹੋਇਆ, ਅੱਲਾ ਦੀ ਮਿਹਰਬਾਨੀ ਨਾਲ, ਇੱਕ ਜੀ ਦਾ ਵੀ। ਅੱਛਾ। ਮਾਲ ਡੰਗਰ ਹਰ ਸ਼ੈ ਲੈਂਦੀ ਸੀ। ਇੱਕ ਘਰਾਂ ਦਾ ਸਮਾਨ ਆਸਾਨੀ ਸੀ ਆਂਦਾ। ਅੱਛਾ। ਉਹ ਜੰਦਰੇ ਮਾਰ ਦਿੱਤੇ ਹਨ। ਇਹ ਮਗਾਲਤਾ ਰਿਹਾ ਕਿ ਜ਼ਮੀਨਾਂ ਸਾਡੀਆਂ ਇੱਥੇ ਹਰ ਸ਼ੈ ਇੱਥੇ ਆ, ਹਾਂ। ਤੇ ਅਸਾਂ ਹੋਰ ਇਹ ਰੌਲਾ ਗੋਲਾ ਸਾਡੇ ਵਡੇਰਿਆਂ ਦਾ ਰੌਲਾ ਗੋਲਾ, ਹਾਂ। ਤੇ ਹੋਰ 4 ਦਿਨਾਂ ਨੂੰ 10 ਦਿਨਾਂ ਨੂੰ ਪਰਤ ਕੇ ਆ ਜਾਗੇ। ਜੰਦਰੇ ਮਾਰ ਦਿੱਤੇ, ਸਮਾਨ ਪਿਆਰੇ, ਡੰਗਰ ਲੈ ਚਲੋ, ਡੰਗਰ ਭੁੱਖੇ ਨਾ ਰਹਿਣ। ਇੱਥੇ ਤੇ ਜਿਹੜੇ ਰਹੇ ਭੁੱਖੇ ਰਹਿ ਗਏ, ਉਹਨਾਂ ਨੂੰ ਪੱਠੇ ਕੌਣ ਪਾਏਗਾ? ਡੰਗਰ ਅਸਾਂ ਸਾਰੇ ਦਰਿਆਓ ਪਾਰ ਕਰ ਲਏ ਸਨ। ਅੱਛਾ ਠੀਕ ਹੋ ਗਿਆ। ਜਿਹੜਾ ਤੁਹਾਡਾ ਸਜਾਦਾ ਪਿੰਡ ਸੀ, ਜਿਵੇਂ ਲਾਗੇ ਤੁਸੀਂ ਪਿੰਡਾਂ ਦੇ ਨਾਂ ਦੱਸੇ ਆ, ਉੱਥੇ ਸਿੱਖ ਰਹਿੰਦੇ ਸੀ? ਉੱਥੇ ਸਿੱਖ ਸਨ। ਹਿੰਦੂ ਰਹਿੰਦੇ ਸੀ? ਹਿੰਦੂ। ਅੱਛਾ 47 ਤੋਂ ਪਹਿਲੇ ਹਾਂ, ਆਪਸ ਚ ਵਸੇਬ ਕਿਦਾਂ ਦਾ ਸੀ ਤੁਹਾਡਾ? ਵਸੇਬ ਇਹ ਸੀ ਕਿ ਜਿਸ ਤਰ੍ਹਾਂ ਭੈਣ ਭਰਾ ਰਲ ਕੇ ਵਸਦੇ ਆ, ਇਸ ਤਰ੍ਹਾਂ ਵਸਦੇ ਆ। ਸਿੱਖਾਂ ਦਾ ਵੀ ਤੇ ਮੁਸਲਮਾਨਾਂ ਦਾ ਵੀ ਵਰਤਾਓ ਸਨ ਉਧਰ ਹੀ। ਆਹੋ। ਮਤਲਬ ਇਹ ਨਹੀਂ ਸੀ ਨਾ ਉਦੋਂ ਤੇ ਜੰਮਣ ਭੋਈ ਉਹ ਸੀ ਸਾਰਿਆਂ ਦੀ, ਸਾਰਿਆਂ ਤੇ ਰਲ ਕੇ ਹੀ ਵਸਦੇ ਸਮੇਂ। ਹਾਂ। ਇੱਕ ਦੂਜੇ ਲੈਣ ਦੇਣ ਹਰ ਚੀਜ਼ ਸੀ। ਅੱਛਾ ਕਦੀ ਇੰਜ ਤੇ ਨਹੀਂ ਹੋਇਆ ਕਿ ਮਿਸਾਲ ਤੌਰ ਤੇ ਸਿੱਖਾਂ ਨੇ ਤੁਹਾਨੂੰ ਰੋਕਿਆ ਹੋਵੇ ਵੰਡ ਤੋਂ ਪਹਿਲੇ, ਜਾਂ ਹਿੰਦੂਆਂ ਨੇ ਤੁਹਾਨੂੰ ਰੋਕਿਆ ਹੋਵੇ ਕਿ ਬਈ ਇਹ ਇਸ ਤਰ੍ਹਾਂ ਦੀਆਂ ਮਜ਼ਹਬੀ ਗੱਲਾਂ ਜਿਸ ਨਾ ਉਹਨਾਂ ਨਹੀਂ ਰੋਕਿਆ। ਜਿਸ ਵੇਲੇ ਗੱਲ ਛਿੜੀ ਆ, ਹਾਂ, ਕਤਲੋਗਾਰਦ ਛਿੜੀ ਆ, ਉਸ ਵੇਲੇ ਉਹ ਹਰ ਬੰਦਾ ਇੱਕ ਦੂਜੇ ਦਾ ਦੁਸ਼ਮਣ ਬਣ ਗਿਆ। ਮੁਸਲਮਾਨ ਸਿੱਖਾਂ ਦੇ ਦੁਸ਼ਮਣ ਬਣ ਗਏ, ਹਿੰਦੂਆਂ ਦੇ, ਹਿੰਦੂ ਜਿਹੜੇ ਮੁਸਲਮਾਨਾਂ ਦੇ ਬਣ ਗਏ। ਇਸ ਤਰ੍ਹਾਂ ਜਸੇ ਬਣ ਕੇ ਤੇ ਉਠਾਲਦੇ ਸਾ ਪਿੰਡਾਂ 'ਚ, ਉੱਠਦਾ ਤੇ ਕੋਈ ਨਹੀਂ ਸੀ। ਅੱਛਾ। ਜਸੇ ਬਣ ਕੇ ਤੇ ਸਾਡਾ ਪਿੰਡ ਆ ਰਣੀਕੇ, ਇੱਥੇ ਜਸਾ ਬਣਿਆ, ਕਾਲੋਕਿਆਂ ਦਾ, ਵਰਦਾਂ ਦਾ, ਸਾਰਿਆਂ ਦਾ ਬਣਿਆ। ਉਹਨਾਂ ਰਾਤ ਪਏ ਨੇ, ਕਤਲੋਗਾਰਦ ਕਰ ਦਿੰਦੀ ਆ। ਤੇ ਜੇ ਇਹ ਆਪ ਜਾਣਦੇ ਨੇ ਤੇ ਪਹਿਲੇ ਉੱਠ ਕੇ ਮਤਲਬ ਜਲਸੇ ਚੜ ਗਏ ਨੇ। ਅੱਛਾ। ਉਸ ਤੋਂ ਬਾਅਦ ਜਿਹੜੇ ਬਣੇ ਸਨ, ਮਤਲਬ ਆਪਣਾ ਕੀ ਨਾਂ ਲਈਦਾ, ਉਹਨਾਂ ਦੇ ਵਿੱਚ ਜਾ ਕੇ ਅੱਡੇ ਲਾ ਕੇ ਤੇ ਉੱਥੋਂ ਫਿਰ ਗੱਡੀਆਂ ਦੇ ਉੱਤੇ ਬਹਿ ਕੇ ਗਏ। ਤੇ ਇਹ ਸਾਡੇ ਜਿਹੜੇ ਸਨ, ਇਹ ਅਸੀਂ ਤਾਂ ਆਰਾਮ ਨਾਲ ਹੀ ਉੱਠੇ ਤੇ ਪਾਰ ਕੀਤੀ ਜ਼ਿਆਦਾ। ਪਿੰਡ ਤੋਂ ਵੈਸੇ ਆਪ ਉੱਠੇ ਸੀ ਜਾਂ ਉਠਾਇਆ ਗਿਆ ਤੁਹਾਨੂੰ? ਤੇ ਅਸੀਂ ਆਪ ਉੱਠੇ ਇੱਕ ਵਾਰ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ। ਅੱਛਾ। ਉਹ ਹਮਲਾ ਨਾਕਾਮ ਕੀਤਾ ਅਸਾਂ। ਅੱਛਾ। ਹਮਲਾ ਉਹਨਾਂ ਕੀਤਾ, ਸੂਰਜ ਅੰਦਰ ਬਾਹਰ ਸੀ, ਉੱਗਿਆ ਨਹੀਂ ਸੀ ਸਾਰਾ। ਅੱਛਾ। ਉਦੋਂ ਸਿੱਖ ਪਿਆ ਉਹ ਪਏ ਨੇ। ਅੱਛਾ। ਭਰਾਈਆਂ ਦਾ ਘਰ ਸੀ ਲਹਿੰਦੇ ਪਾਸੇ ਪਿੰਡੋਂ। ਅੱਛਾ। ਉਹ ਭਰਾਈ ਬੰਦਾ ਸੀ ਅੱਗੇ ਖਲੋਤਾ ਬੂਹੇ 'ਚ, ਉਹਨੂੰ ਉਹਨਾਂ ਤਲਵਾਰ ਮਾਰੀ, ਉਹ ਸਿਰ ਲਾਇਆ। ਬਾਕੀ ਦੂਸਰਿਆਂ ਦੇ ਮਗਰ ਨੱਸੇ ਭੱਜੇ ਨੇ, ਲੇਕਿਨ ਸਾਡੇ ਉਹ ਪਿੰਡ ਦੇ ਵਿੱਚ ਅਸਲਾ ਸੀ। ਸਾਡੇ ਬੰਦਿਆਂ ਫਿਰ ਅਸਲੇ ਵਾਲਿਆਂ ਕੱਢ ਕੇ ਸਾਰੀ ਜਸਾਈ ਪੂਰੇ ਉਹਨਾਂ ਨੂੰ ਭਜਾਇਆ, ਫਿਰ ਕੇ ਜਾ ਕੇ ਜਿਹੜੇ ਭਜਾਇਆ ਤੇ ਦੌੜ ਗਏ ਨੇ। ਸਹੀ। ਬੋਤੀ ਊਠਣੀ ਸੀ ਇੱਕ, ਬਾਬਾ ਮੌਲਾ ਨਹੀਂ ਸੀ ਹੁੰਦਾ, ਇਹਦੇ ਕੋਲ ਊਠਣੀ ਹੁੰਦੀ ਸੀ, ਉਹ ਬੋਰਡ ਥੱਲੇ ਉਹਨਾਂ ਖੋਲ ਲਈ, ਉਹਦੇ ਤੇ ਬਹਿ ਕੇ ਸਿੱਖ ਨੱਸ ਗਏ। ਸਾਡੇ ਡੇਰੇ ਕੋਲ ਗਏ ਤੇ ਫਿਰ ਮਗਰੋਂ ਜਿਹੜੇ ਅਸੀਂ ਮੁਸਲਮਾਨ ਰਲੇ ਨਾ, ਉੱਥੇ ਸਾਡੇ ਕੋਲ ਪਿੰਡ ਦੇ ਆਪਣਾ ਖੂਹਾਂ ਦੇ ਔਲੀਆਂ ਸਨ, ਔਲੀਆਂ ਦੇ ਪਾਣੀ ਦੀ ਰਿਹਾਇਸ਼ ਸੀ ਉਹਦੇ 'ਚ। ਅੱਛਾ। ਉੱਥੇ ਫਿਰ ਉੱਤਰ ਕੇ ਨੱਸ ਗਏ। ਉਹਨਾਂ ਜਾ ਕੇ ਸਿੰਘਪੁਰੇ ਜ਼ੈਲਦਾਰ ਨੂੰ ਆਖਿਆ। ਅੱਛਾ। ਜ਼ੈਲਦਾਰ ਜਿਹੜਾ ਸਿੰਘਪੁਰੇ ਵਾਲਾ, ਉਹ ਜ਼ੈਲਦਾਰ ਸੀ, ਸਾਡਾ ਵੀ ਵਿੱਚ ਹਲਕਾ ਸੀ ਉਹਦਾ। ਅੱਛਾ। ਜਿਹੜਾ ਸਾਡੇ ਪਿੰਡ ਦਾ ਨਵਾਜ਼ ਸੀ, ਇਹ ਸਫੈਦਪੋਸ਼ ਸੀ। ਨਵਾਜ਼ ਦਾ ਪਿਓ ਸ਼ੁਕਰੁੱਲਾ ਸੀ। ਅੱਛਾ। ਉਹ ਸਫੈਦਪੋਸ਼। ਸਹੀ। ਹਾਂ, ਉਦੋਂ ਸਿੱਖਾਂ ਦੇ ਵੇਲੇ। ਅੱਛਾ, ਇਹ ਸਾਡਾ ਸਫੈਦਪੋਸ਼ ਸੀ ਪਿੰਡ ਦਾ। ਉਹ ਜਿਹੜਾ ਸਿੰਘਪੁਰੇ ਵਾਲਾ ਜ਼ੈਲਦਾਰ ਸੀ, ਉਹ ਜ਼ੈਲਦਾਰ ਸੀ ਸਿੰਘਪੁਰੇ ਦਾ। ਮੇਰੀ ਹੁਣ ਸੁਣੀ ਲਓ ਜੀ। ਉਹ ਜਿਹੜੇ ਜਸਾ ਵਾਪਸ ਕੀਤਾ ਨਾ, ਨੱਸ ਗਏ ਨੇ। ਉਹਨਾਂ ਜਾ ਕੇ ਜ਼ੈਲਦਾਰ ਨੂੰ ਆਖਿਆ। ਅੱਛਾ। ਵੀ ਉਹ ਸਜਾਦਾ ਨਹੀਂ ਉੱਠਦਾ, ਉਹਨਾਂ ਕੋਲ ਅਸਲਾ ਹੀ ਬੜਾ ਸੀ ਤੇ ਦੌੜ ਕੇ ਜਾਨਾਂ ਬਚਾਈਆਂ ਨੇ। ਅੱਛਾ। ਤੇ ਉਹਨਾਂ ਕੋਲ ਅਸਲਾ ਬੜਾ।
ਉਹਨੇ ਆਖਿਆ ਅੱਛਾ ਹੁਣ ਇਹਨਾਂ ਦਾ ਸੋਚ ਲੈਂਦੇ ਆ। ਅੱਛਾ ਫਿਰ ਉਹਨੇ ਜੋੜੇ ਨੇ ਸਿੱਖ ਸਭ ਅੱਛਾ ਜ਼ੈਲਦਾਰ ਜੋ ਸੀ ਹਾਂ ਸਾਰੇ ਜੋੜੇ ਨੇ ਆਖਿਆ ਸਜਾਦਿਆਂ ਨੂੰ ਬੱਚਾ ਇੱਕ ਨਹੀਂ ਜਾਣਾ ਚਾਹੀਦਾ, ਅੱਛਾ ਇਹ ਮਾਰਨੇ ਚਾਹੀਦੇ ਨੇ। ਅੱਛਾ ਇਹਨਾਂ ਨੇ ਜੱਸਾ ਜਿਹੜਾ ਨਕਾਮ ਕਰਕੇ ਫਿਰ ਭਜਾਤਾ ਪਿਛਾ। ਅੱਛਾ ਉਹ ਫਿਰ ਉਹਨਾਂ ਜੋੜਦਿਆਂ ਜਾੜਦਿਆਂ ਨੂੰ ਸਾਡੇ ਇੱਕ ਮਕਾਨ ਸ਼ਰੀਫ ਬੜੀ ਗੱਦੀ ਭਾਰੀ ਸੀ, ਅੱਛਾ ਸੈਯਦ ਸਾਹਿਬ ਸਾਹਿਬ, ਅੱਛਾ ਉਹਨਾਂ ਦੇ ਵਿੱਚੋਂ ਇੱਕ ਸੂਬੇਦਾਰ ਸੀ, ਫੌਜ 'ਚ ਆਪਣਾ ਸੂਬੇਦਾਰ ਸੀ। ਉਹਨੂੰ ਪਤਾ ਲੱਗਾ ਵੀ ਸਜਾਦਾ ਵਲਿਆ ਗਿਆ। ਉਹ ਮਕਾਨ ਸ਼ਰੀਫ ਸਾਡਾ ਇਸ ਤਰ੍ਹਾਂ ਸੀ ਵੀ ਜਿਵੇਂ ਮਨਾਰਾ ਇੱਥੋਂ ਆਹੋ ਇੰਨੀ ਕੁ ਦੂਰ। ਅੱਛਾ ਅਸੀਂ ਉਹਨਾਂ ਦੇ ਹੈਗੇ ਮਰੀਜ਼ ਸਾਂ, ਉਹ ਸਾਡੇ ਸੈਯਦ ਸਾਹਿਬ ਸਨ, ਕਰਨੀ ਵਾਲੇ ਅੱਲਾ ਦੇ ਫਜ਼ਲ ਨਾਲ ਸਨ। ਉਹਨੇ ਮਲੂਮ ਕੀਤਾ, ਸ਼ਰੀਫ ਦਾ ਨਾਂ ਸੀ ਉਹ ਜਿਹੜਾ ਜ਼ੈਲਦਾਰ ਸੀ, ਆਪਣਾ ਹਵਾਲਦਾਰ ਨਹੀਂ ਹੈਗਾ ਸੀ, ਸੈਯਦ ਜਿਹੜਾ ਸੀ ਹੈ ਸੈਯਦ ਜਿਹੜਾ ਸੀ ਸੈਯਦ ਜਿਹੜਾ ਸੀ ਮਕਾਨ ਸ਼ਰੀਫ ਵਾਲਾ। ਹਾਂ ਉਹਨੇ ਫਿਰ ਗੱਡੀ ਭਜਾਈ ਆ। ਅੱਛਾ ਉਹਨੂੰ ਸੂਹ ਲੱਗੇ ਨਾ, ਮਿਲਟਰੀ ਉਧਰੋਂ ਦੀ ਦੱਸ ਹੀ ਦਿੰਦੀ ਆ, ਉਹਨੂੰ ਸੂਹ ਲੱਗੇ ਵੀ ਸਿੰਘਪੁਰ ਜ਼ੈਲਦਾਰ ਨੇ ਸਜਾਦੇ ਚੋਂ ਇੱਕ ਬੱਚਾ ਨਹੀਂ ਨਿਕਲਣ ਵਾਲਾ, ਉਹ ਬੜਾ ਜੋੜ ਕਰ ਰਿਹਾ। ਅੱਛਾ ਉਹ ਫੌਜ 'ਚ ਸੀ, ਉਹਨੂੰ ਸਮਝ ਆਈ ਭਲਾ ਵੀ ਸਾਡੇ ਜੀ ਸਾਰੇ ਫਸ ਜਾਣੇ ਨੇ। ਉਹਨੇ ਫਿਰ ਗੱਡੀ ਭਜਾਈ, ਉਹ ਡੇਰੇ ਵਾਲੇ ਪੁਲ ਤੇ ਆਇਆ। ਰਾਹ ਤੇ ਸਾਨੂੰ ਡੇਰੇ ਵਾਲਾ ਪੁਲ ਹੀ ਸੀ, ਹੋਰ ਤਾਂ ਰਾਹ ਹੀ ਕੋਈ ਨਹੀਂ ਸੀ, ਰਾਵੀ ਦੀ ਠਾਠਾ ਮਾਰਦੀ ਸੀ, ਵਗਦੀ ਸੀ ਇੰਨੇ ਸੀ। ਅੱਛਾ ਕੋਈ ਬੱਚਾ ਵਿੱਚ ਵੜ ਹੀ ਨਹੀਂ ਸਕਦਾ, ਨਾ ਸਿਆਣਾ ਨਾ ਬੰਦਾ, ਰਾਵੀ ਤੇ ਠਾਠਾ ਮਾਰਦੀ ਸੀ, ਉਹ ਲੰਘਣ ਦਿੰਦੀ ਸੀ, ਕਿਸੇ ਵੀ ਲੰਘਣ ਦੇਣਾ, ਪੁਲ ਵਾਲਾ ਹੀ ਲੰਘਣਾ ਸੀ। ਸੈਯਦ ਸਾਹਿਬ ਸਨ, ਉਹਨਾਂ ਨੇ ਆਣ ਕੇ ਤੇ ਉਹਨੇ ਜ਼ੈਲਦਾਰ ਨੇ ਰਾਵੀ ਵਾਲੇ ਪੁਲ ਤੇ ਡੇਰੇ ਵਾਲੇ ਪੁਲ ਦੇ ਉੱਤੇ ਆਪਣੀ ਫੌਜ ਖਿਲਾਰ ਦਿੱਤੀ ਵੀ ਬੱਚਾ ਇੱਕ ਨਾ ਪੁਲ ਥਾਣੀ ਲੰਘਣ ਦਿਓ। ਅੱਛਾ ਸਾਨੂੰ ਪਿੰਡਾਂ ਨੂੰ ਕੋਈ ਪਤਾ ਨਹੀਂ, ਅਸੀਂ ਦਿਹਾਤੀ ਲੋਕ ਸਾਂ, ਸਾਨੂੰ ਕੀ ਪਤਾ। ਉਹ ਜਿਹੜੇ ਗੱਡੀ ਉਹਨੇ ਲਿਆਂਦੀ ਆ ਨਾ, ਉਹ ਪਹਿਲਾਂ ਮਿਲਿਆ ਉੱਥੇ ਫੌਜ ਨੂੰ, ਹਿੰਦੁਸਤਾਨ ਦੀ ਨੂੰ, ਸਹੀ ਡੇਰੇ ਵਾਲੇ ਪੁਲ ਤੇ। ਸਹੀ ਉਹਨੇ ਆਖਿਆ ਓਏ ਗੱਲ ਸੁਣੋ ਮੇਰੀ, ਅਸੀਂ ਭਰਾ ਆ। ਆਵਾਮ ਦਾ ਝਗੜਾ ਚੱਲਦਾ ਰਹੇ, ਤੂੰ ਵੀ ਫੌਜੀ ਹੋ, ਮੈਂ ਵੀ ਫੌਜੀ ਹਾਂ, ਤੇ ਗੱਲ ਇਹ ਆ ਕਿ ਇੱਥੋਂ ਬੰਦੇ ਮੈਂ ਲਗਾਉਣੇ ਨੇ। ਉਹਨੇ ਆਖਿਆ ਯਾਰ ਸਾਨੂੰ ਜ਼ੈਲਦਾਰ ਡੱਕਿਆ ਤੇ ਸ਼ਿਕਾਇਤ ਨਾ ਹੋਵੇ। ਉਹਨੇ ਸ਼ਿਕਾਇਤ ਹੋਵੇਗੀ ਤੇ ਹੁੰਦੀ ਫਿਰੇ, ਮੈਂ ਤੁਹਾਨੂੰ ਆਖਣ ਡਿਆ ਕਿ ਜ਼ੈਲਦਾਰ ਆਖਣ ਡਿਆ। ਉਹਨੇ ਮਜਬੂਰ ਉਹਨੇ ਆਖਿਆ ਯਾਰ 2 ਘੰਟੇ ਵਾਸਤੇ ਲੰਘ ਜਾਓ, 2 ਘੰਟੇ ਬਾਅਦ ਨਹੀਂ ਲੰਘਣ ਦੇਣਾ, 2 ਘੰਟੇ ਵਾਸਤੇ ਲੰਘ ਜਾਓ। ਅੱਛਾ ਇਜਾਜ਼ਤ ਮਿਲ ਗਈ। ਉਹਨੇ ਫਿਰ ਗੱਡੀ ਭਜਾਈ ਤੇ ਸਾਡੇ ਸਜਾਦੇ ਪਿੰਡ ਆ ਗਿਆ, ਏਡੀ ਕੁ ਦੂਰ ਵੀ ਜਿਵੇਂ ਉਹ ਨਹੀਂ ਆ ਕੋਠੇ, ਏਡੀ ਕੁ ਦੂਰ ਰੜਾ ਥਾਂ ਸੀ, ਉੱਥੇ ਖਲੋ ਗਈ ਆ ਗੱਡੀ। ਅੱਛਾ ਅਸੀਂ ਜਿਹੜੇ ਸਾਂ ਨਾ ਸਾਰੇ ਮਮੀ ਵਿੱਚ ਹੀ ਸਾਰੇ ਸਿਆਣੇ ਵੀ, ਅਸੀਂ ਉਹ ਗੱਡੀ ਨੂੰ ਦੱਸਿਆ ਵੀ ਫੌਜ ਵਾਲੀ ਗੱਡੀ ਆਈ ਆ ਤੇ ਚਲੋ ਪਤਾ ਕਰੀਏ ਵੀ ਕੀ ਬਣਦਾ ਕੀ ਹੋਣਾ। ਸਹੀ ਜਿਸ ਉੱਥੇ ਗੱਡੀ ਦੇ ਕੋਲ ਖਲੋਤਾ, ਫੌਜੀ ਵੀ ਖਲੋਤੇ ਨੇ, ਉਹਨੇ ਆਸਰੋਂ ਕਰਕੇ ਤੇ ਇਸ਼ਾਰਾ ਕੀਤਾ, ਉਹਨੇ ਆਖਿਆ ਮੇਰੇ ਵੱਲ ਨਾ ਆਓ, 2 ਘੰਟੇ ਵਾਸਤੇ ਮੈਂ ਪੁਲ ਵਿਹਲਾ ਕਰਾਇਆ, 2 ਘੰਟੇ ਤੋਂ ਜਿਹੜਾ ਅੰਦਰ ਲੰਘ ਗਿਆ, ਬਾਕੀ ਬੱਚਾ ਇੱਕ ਨਹੀਂ ਲੰਘ ਸਕਦਾ। ਤੁਸੀਂ ਸਾਰੀ ਸ਼ਾਇਦ ਛੱਡ ਕੇ ਨਸੋ ਪੁਲ ਵੱਲ ਨੂੰ। ਪਾਕਿਸਤਾਨ ਪੁਲ ਲੰਘ ਗਏ ਤੇ ਪਾਕਿਸਤਾਨ ਚਲੇ ਗਏ। ਅੱਛਾ ਲੈ ਵੀ ਉਹਨੇ ਜਸਲਾਂ ਦਾ ਪੁਲ ਸੀ ਜਿਹੜਾ ਉਹਦੀ ਥਾਣੀ, ਜਿਹੜਾ ਡੇਰੇ ਬਾਬੇ ਨਾਨਕ ਵਾਲਾ ਹੈ। ਅੱਛਾ ਡੇਰਾ ਬਾਬਾ ਨਾਨਕ ਸਟੇਸ਼ਨ ਵੀ ਸੀ। ਜੀ ਜੀ ਬਿਲਕੁਲ। ਡੇਰੇ ਬਾਬੇ ਨਾਨਕ ਦੇ ਪੁਲ ਵੀ ਉਹ ਵੱਜਾ ਸੀ, ਬੜਾ ਅੰਗਰੇਜ਼ ਨੇ ਪਤਾ ਸੀ, ਬੜਾ ਵੱਡਾ ਪੁਲ ਵੱਜਾ, ਮਸ਼ਹੂਰ ਬਰੂਫ ਪੁਲ ਸੀ ਉਹ, ਉੱਪਰੋਂ ਟ੍ਰੇਨ ਜਾਂਦੀ ਸੀ ਉਤੋਂ ਦੀ। ਹਾਂ ਉਹੀ ਪੁਲ। ਅੱਛਾ ਸੁਣਿਆ ਹੋਏਗਾ, ਤੁਸੀਂ ਵੇਖਿਆ ਨਹੀਂ। ਜਸਲਾਂ ਦਾ ਲਓ ਜੀ, ਉਹਨੇ ਸਾਨੂੰ ਇਸ਼ਾਰਾ ਕੀਤਾ ਵੀ ਨਿਕਲਣ ਦੀ ਕਰੋ, ਡੰਗਰ ਬੱਚਾ ਹਰ ਸ਼ੈ ਛੱਡੋ, ਇੱਥੇ ਹੀ ਜਾਨਾਂ ਬਚਾਓ ਤੇ ਨਿਕਲੋ। ਤੇ ਪੁਲ ਮੈਂ ਵੇਲਾ 2 ਘੰਟੇ ਵਾਸਤੇ ਕਰਾਇਆ, 2 ਘੰਟੇ ਉੱਤੇ ਬੰਦ ਕਰ ਲੈਣਾ ਉਹਨਾਂ ਤੇ, ਜਿਹੜਾ ਵੀ ਗਿਆ ਉਹਨਾਂ ਮਾਰ ਦੇਣਾ। ਲਓ ਜੀ ਅਸਾਂ ਫਿਰ ਡੰਗਰ ਖੋਲ ਲਏ ਨੇ, ਡੰਗਰ ਤੂੰ ਵੀ ਖੁੱਲੀ ਤੇ ਖੋਲੇ, ਮੈਂ ਵੀ ਖੋਲ ਲਾਤੇ ਨੇ ਰੇਡ ਇੱਧਰ ਨੂੰ, ਉਜਾੜਦੇ ਹੈ ਸੀ ਸਾਰੀ ਰਾਵੀ ਵਾਲ ਨੂੰ ਸਾਰੀ। ਅਸਾਂ ਫਿਰ ਉਹ ਸਾਰੇ ਡੰਗਰ ਜਿੰਨੇ ਨੇ ਖੋਲ ਕੇ ਅੱਗੇ ਲਾ ਲਏ, ਤੂੰ ਵੀ ਲਾ ਲੈ, ਮੈਂ ਵੀ ਲਾ ਲਿਆ, ਸਾਰੇ ਪਿੰਡ ਨੇ ਅੱਗੇ ਲਾ ਕੇ ਧਰਮਕੋਟ ਵੀ ਨਿਕਲ ਗਿਆ। ਅੱਛਾ ਧਰਮਕੋਟ ਸ਼ਹਿਰ ਜਿਹੜਾ ਉਹ ਰਾਹ 'ਚ ਆਉਣਾ ਸੀ, ਜਿਵੇਂ ਇੱਥੋਂ ਆਈਏ ਤੇ ਡੇਰਾ ਰਾਹ 'ਚ ਆਉਂਦਾ। ਆਹੋ ਉਹ ਵੀ ਉਹਨਾਂ ਵੀ ਸੁਣਿਆ, ਜਿਹੜੇ ਸਜਾਦਾ ਸਾਰਾ ਆ ਗਿਆ ਉੱਠ ਕੇ, ਉਹ ਵੀ ਸਾਰੀ ਪਾਂਡ ਨਿਕਲੀ ਸ਼ਹਿਰ ਸਾਰਾ। ਅੱਛਾ ਉਸ ਤੋਂ ਬਾਅਦ ਫਿਰ ਜੇ ਲੱਗ ਪਿੰਡ ਸਾਡਾ, ਉਹਨਾਂ ਵੀ ਵੇਖਿਆ ਲਾ ਵੀ ਸਜਾਦਾ ਉੱਠ ਪਿਆ, ਉਹਨਾਂ ਵੀ ਸਾਰੀ ਪਾਂਡ, ਰੋਡ ਖੁੱਲੀ ਸੀ, ਆਦਮ ਹੀ ਆਦਮ ਹੋ ਗਿਆ ਉਹਦੇ ਵਿੱਚ। ਅੱਛਾ ਲਓ ਜੀ ਜਿਹੜੇ ਅਸੀਂ ਪੁਲ ਤੇ ਗਏ ਤਾਂ ਸਿੱਖਾਂ ਨੇ ਇਸ ਤਰ੍ਹਾਂ ਕੀਤਾ ਵੀ ਜਿਹਦੇ ਹੱਥ 'ਚ ਸੋਟਾ ਉਹ ਵੀ ਖੋਹ ਲਿਆ, ਤਲਵਾਰ ਆ ਉਹ ਵੀ ਖੋਹ ਲਿਆ, ਯਾਨੀ ਕਿ ਡੰਡਾ ਕੋਈ ਨਹੀਂ ਗਾਂ ਜਾਣ ਦਿੱਤਾ। ਉਹ ਸਿੱਖਾਂ ਨੇ ਮਾਇਆ ਧੜ ਲਾਈ ਡੰਡਿਆਂ ਦੀ, ਸੋਟਿਆਂ ਦੀ, ਕੁਹਾੜੀਆਂ ਦੀ, ਤਲਵਾਰਾਂ ਦੀ। ਉਹ ਅਸਾਂ ਆਖਿਆ ਤੁਸੀਂ ਭਾਵੇਂ ਲੈ ਲਓ, ਅਸੀਂ ਪਾਕਿਸਤਾਨ ਹੀ ਜਾਣਾ, ਕਿਹੜਾ ਪੈਸੇ ਲੜਨ ਡਏ ਆ। ਸਹੀ ਉੱਥੇ ਦੇ ਕੇ ਤੇ ਅਸੀਂ ਪਾਰ ਹੋ ਗਏ ਹਾਂ, ਪਾਰ ਜਾ ਕੇ ਤਾਂ ਅਸੀਂ ਪਾਕਿਸਤਾਨ ਦੇ ਵਿੱਚ ਜੱਸੜ ਪਿੰਡ ਆ ਨਾਲ ਹੀ। ਹਾਂਜੀ ਜੱਸੜਾ ਵੇਖਿਆ ਨਾ। ਹਾਂਜੀ ਹਾਂਜੀ ਉਹ ਜੱਸੜ ਸਾਡੀ ਰਿਸ਼ਤੇਦਾਰੀ ਸੀ ਜ਼ੈਲਦਾਰਾਂ ਵੱਲ। ਅੱਛਾ ਉੱਥੇ ਜਾ ਕੇ ਸਾਰੇ ਪਿੰਡ ਨੇ ਬੱਧੇ ਰੁੱਧੇ ਨੇ ਡੰਗਰ ਬੰਨ ਦਿੱਤੇ। ਉਹਨੇ ਆਖਿਆ ਲੈ ਬਈ ਭਰਾਓ, ਆਹ ਜਿਹੜਾ ਇਲਾਕਾ ਸਾਰਾ ਸਿੱਖਾਂ ਦਾ ਸੀ, ਤੂੜੀਆਂ ਪਾ ਲਿਓ, ਕਮਾਦ ਵੱਢ ਲਿਓ, ਜੋ ਕੁਝ ਤੁਹਾਨੂੰ ਲੱਭਦਾ ਲਿਆ ਕੇ ਆਪੋ ਆਪਣੇ ਮਾਲ ਨੂੰ ਪਾ ਲਓ। ਸਹੀ ਰੋਟੀ ਜਿਹੜੀ ਹੈ ਮੈਂ ਦੇਗਾ ਚਾੜ ਦੇਣਾ, ਰੋਟੀ ਤੁਸੀਂ ਇੱਥੋਂ ਖਾਣੀ ਆ ਤੇ ਮਾਲ ਆਪਣੇ ਨੂੰ ਤੁਹਾਂ ਪੱਠੇ ਪਾਉਣੇ ਤੇ ਬਚਾਉਣਾ। ਇਹ ਜਿਹੜਾ ਆਹ ਇਲਾਕਾ ਸਾਰਾ ਸਿੱਖਾਂ ਦਾ। ਸਹੀ ਤੇ ਉਹ ਛੁੱਟ ਕੇ ਟੁਰ ਗਏ ਨੇ ਤੇ ਜੋ ਪੱਠਾ ਦੱਥਾ ਹੱਕ ਤੁਹਾਡਾ ਹੁਣ। ਸਹੀ ਉਹ ਫਿਰ ਲਿਆ ਪਾਉਂਦੇ ਰਹੇ 8-7 ਦਿਨ। ਉਸ ਤੋਂ ਬਾਅਦ ਫਿਰ ਅਸਾਂ ਸੋਚਿਆ ਸਾਰਿਆਂ ਵੀ ਰਿਸ਼ਤੇਦਾਰ ਦੇ ਬੂਹੇ ਤੇ ਨਹੀਂ ਬਹਿ ਰਹਿਣਾ,
ਹਾਂ ਹਾਂ ਕਿਤੇ ਚੱਲੀਏ ਕਿਤੇ ਹੋਰ ਤੇ ਬੱਲੀਏ। ਇਹ ਸਾਡਾ ਚਾਚਾ ਹੀ ਲੱਗਦਾ ਸੀ ਅਮਰੀਕਿਆਂ ਵਾਲਾ ਵੇ ਦਲਾਵਰ, ਇਹ ਅਮਰੀਕੇ ਲੱਗਾ ਸੀ। ਅੱਛਾ ਇਹਨੇ ਨੰਗਲ ਹੈ ਬਾਵੇ ਦਾ ਅਮਰੀਕਿਆਂ ਤੋਂ ਪਹਾੜ ਪਾਸੇ। ਸਹੀ। ਉਹ ਵਿਹਲਾ ਕਰਵਾ ਕੇ ਤੇ ਜੰਦਰੇ ਬਾਰੇ ਸਾਡਾ ਪਿੰਡ ਆਇਆ ਤੇ ਸਗਵਾਂ ਇੱਥੇ ਬਾਲ ਦਿਆਂਗਾ। ਅੱਛਾ। ਉਹ ਪੁਲਿਸ ਮੁਲਾਜ਼ਮ ਸੀ। ਸਹੀ। ਉਹਨੇ ਸਾਨੂੰ ਸਲਾਹ ਕਰਿਆ, ਉਹਨੇ ਆਖਿਆ ਹੁਣ ਤੁਸੀਂ ਜਸਲਾਂ ਤੋਂ ਉੱਠ ਕੇ ਤੇ ਆ ਜਾਓ। ਅੱਛਾ। ਇਹ ਰਿਸ਼ਤੇਦਾਰ ਦੇ ਬੂਹੇ ਤੇ ਨਹੀਂ ਬਹਿ ਰਹੀ ਦਾ, ਆ ਜਾਓ। ਮੈਂ ਪਿੰਡ ਵਿਹਲਾ ਕਰਾਇਆ, ਜੰਦਰੇ ਮਾਰੇ ਇਹਨੇ, ਬੜੀਆਂ ਬੜੀਆਂ ਸਰਦਾਰ ਜੀ ਬਿਲਡਿੰਗਾਂ। ਕਿਹਾ ਹੀ ਬਾਤ ਹੈ, ਸਿੱਖਾਂ ਨੇ ਫਿਰ ਬੰਬ ਕੱਢ ਛੜੀ ਉਹਨਾਂ ਜ਼ਮਾਨਿਆਂ 'ਚ, ਜਦੋਂ ਇੱਕ ਇੱਟ ਪੱਕੀ ਕੋਈ ਨਹੀਂ ਸੀ ਲਾਉਂਦਾ। ਬਰਾਂਡੇ ਪੱਕੇ, ਖੁਰਲੀਆਂ ਪੱਕੀਆਂ, ਕੁੰਡੇ 'ਚ, ਉਹ ਹੁਣ ਫੈਸ਼ਨ ਚੱਲਿਆ। ਇਹ ਉਸ ਜ਼ਮਾਨੇ 'ਚ ਸੀ ਉੱਥੇ ਦੰਗਲ। ਸਹੀ। ਬੜੀਆਂ ਬੜੀਆਂ ਬਿਲਡਿੰਗਾਂ, 2-2 3-3 ਬਲਦੀਆਂ। ਗੁਰਦੁਆਰਾ ਪਰ ਭੁੱਖ ਵੀ ਲੱਖੇ ਵੇਂਦਿਆ। ਇਹ ਐਸਾ ਗੁਰਦੁਆਰਾ ਜਿਹੜੀ ਸਾਨੂੰ ਬਿਲਡਿੰਗ ਮਿਲੀ ਸੀ ਨਾ, ਬੂਹੇ ਦਰਵਾਜ਼ੇ ਸਾਹਮਣੇ ਸਨ। ਅੱਛਾ। ਗੁਰਦੁਆਰਾ ਵੇਖਿਆ ਭੁੱਖ ਲਏ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਇਆ, ਸ਼ੀਸ਼ੇ ਲਾ ਕੇ। ਲਓ ਜੀ, ਉਹ ਫਿਰ ਉੱਥੇ ਜਿਹੜੇ ਬੰਦੇ ਸਾਡੇ ਜਾਣ ਸੁੱਕ ਤੇ ਦਿੰਦੇ ਨੇ ਸਨ, ਮੁੰਜੀਆਂ ਦੇ ਵੱਟਾਂ ਤੋਂ ਪੱਠੇ ਪੁੱਠੇ ਵੱਢਣ ਜਾਣ ਤੇ ਉੱਥੋਂ ਸੱਪ ਨਿਕਲ। ਅੱਛਾ। ਇਹ ਚਾਲੂ ਹੋ ਗਏ। ਇਹਦਾ ਆਖੇ ਤੇ ਕਾਲਰ ਤੇ ਸਾਪਿਆ ਬੜਾ, ਇਹਦੀ ਭੈਣ ਨੂੰ ਜੋ ਕਿਤੇ ਹੋਰ ਤੇ ਬਈਏ। ਅੱਛਾ। ਫਿਰ ਇੱਥੇ ਸਫਦਰ ਹੋਣੀ, ਸਫਦਰ ਦਾ ਪਿਓ ਇੱਥੇ ਬਰਕ ਸਿਪਾਹੀ ਇੱਥੇ ਸੀ। ਫਿਰ ਇਹਨਾਂ ਨੇ ਸੁਣਿਆ ਵੀ ਉਹ ਉੱਥੇ ਉੱਠੂ ਨੇ ਪਿੰਡ, ਇਹਨਾਂ ਨੇ ਸੁਨਾਹ ਕਰਿਆ ਇੱਥੋਂ ਵੀ ਇੱਥੇ ਆਓ, ਤੁਹਾਨੂੰ ਅਸੀਂ ਇੱਥੇ ਬਾਲ ਦਿੰਦੇ ਹਾਂ। ਫਿਰ ਵੀ ਉੱਥੋਂ ਉੱਠੇ ਤੇ ਆ ਜਿਹੜੀ ਖੈਰੀ ਕੀ ਹੈ ਨਾ ਹਵੇਲੀ, ਖੈਰੀ ਦੇ ਘਰ ਨੇ ਜਿਹੜੇ, ਇਹ ਉਦੋਂ ਸਾਰਾ ਰੋੜ ਹੀ ਹੁੰਦੀ ਟੱਪ ਤੱਕ। ਇੱਥੇ ਆਣ ਕੇ ਸਾਰੇ ਪਿੰਡ ਨੇ ਭਾਜੜਾ ਲਾਤੀਆਂ, ਡੰਗਰ ਵੀ ਬੰਨ ਦਿੱਤੇ। ਲਓ ਜਿਹੜੀਆਂ ਪੈਲੀਆਂ ਦੇ ਵਿੱਚ ਡੰਗਰ ਬੱਥੇ, ਉੱਥੇ ਹਵੇਲੀਆਂ ਬਣ ਗਈਆਂ। ਉੱਥੇ ਫਿਰ ਉਹ ਤਕਸੀਮ ਘਰ ਮਿਲ ਗਏ, ਉਹ ਘਰਾਂ 'ਚ ਬਹਿ ਗਏ। ਸਾਨੂੰ ਗੁਰਦੁਆਰਾ ਮਿਲ ਗਿਆ, ਅਸੀਂ ਗੁਰਦੁਆਰੇ 'ਚ ਰਹੇ। ਗੁਰਦੁਆਰੇ 'ਚੋਂ ਫਿਰ ਇਹਨਾਂ ਨੇ ਨਾ ਮੈਂਬਰਾਂ ਨੇ ਆਖਿਆ ਵੀ ਤੁਸੀਂ ਵੋਟ ਪਾਓ। ਤੇ ਇੱਥੇ ਪੁਲਿਸ ਆਉਂਦੀ ਸੀ ਰੋਜ਼, ਪਨਾਹਗੀਰਾਂ ਦੀ ਇਮਦਾਦ ਵਾਸਤੇ ਆਉਂਦੇ ਸਨ। ਫਿਰ ਪੁਲਿਸ ਆਉਂਦੀ ਹੈ ਤਾਂ ਉਹ ਵਿਆਹ ਕਰੇਗੀ। ਉਹ ਫਿਰ ਉਹ ਗੁਰਦੁਆਰਾ ਉਹਨਾਂ ਨੇ ਜਿਹੜਾ ਸਾਨੂੰ ਬਾਲ ਦਿੱਤਾ ਬਾਹਰ। ਉਹ ਅਸੀਂ ਬਾਹਰ ਪਾਲੇ 'ਚ ਬੈਠੇ ਤੇ ਇਹ ਥਾਣੇਦਾਰ ਤੇ 2 ਸਿਪਾਹੀ, 3 ਸਿਪਾਹੀ, 4 ਰੰਗੇ, 4 ਸਿਪਾਹੀ, 5 ਜਣੇ, ਇੱਕ ਨਾਲ ਇਬਰਾ ਚੌਕੀਦਾਰ। ਅਸੀਂ ਥੜੇ ਤੇ ਆਉਂ ਕਰਕੇ ਬੈਠੇ ਪਾਲੇ ਦੇ ਦਿਨ ਮੱਘਰ ਚੜਿਆ ਸੀ। ਉਹ ਜਿਹੜੇ ਅਸੀਂ ਉੱਥੇ ਬੈਠੇ ਤੇ ਉਹ ਨਗਿਆ ਲੱਗਾ, ਥਾਣੇਦਾਰ ਨੇ ਮਾਰੀ ਝਾਤੀ। ਉਹ ਸਫਦਰ ਦੇ ਬੈਠਦੇ ਅੱਗੇ ਥੜਾ ਨਹੀਂ ਐਡਾ ਉੱਚਾ, ਉਹ ਥੜੇ ਤੇ ਬੈਠੇ ਦਾ। ਐਸ ਉਹਨੇ ਝਾਤੀ ਮਾਰੀ, ਉਹਨੇ ਆਖਿਆ ਜੀ ਪਾਲੇ 'ਚ ਕਿਉਂ ਬੈਠੇ ਨੇ ਬਾਈ। ਉਹ ਦਾਦਾ ਸਾਡਾ ਉੱਥੇ ਖਲੋਤਾ ਸੀ, ਉਹ ਗਾਹ ਹੋਇਆ ਨੱਸ ਕੇ, ਜੀ ਇਹ ਮੇਰੇ ਬੱਚੇ ਨੇ ਤੇ ਗੁਰਦੁਆਰਾ ਸੀ ਮੇਰੇ ਕੋਲ, ਤੇ ਉਹਨਾਂ ਨੇ ਮੈਨੂੰ ਗੁਰਦੁਆਰੇ 'ਚੋਂ ਕੱਢ ਦਿੱਤਾ ਤੇ ਅਸੀਂ ਇਹ ਥੜੇ ਤੇ ਬਹਿ ਗਏ ਹਾਂ ਤੇ ਮੇਰੇ ਕੋਲ ਮਕਾਨ ਕੋਈ ਨਹੀਂ। ਆਖਿਆ ਅੱਛਾ। ਉਹ ਇਬਰੇ ਨੂੰ ਆਖਣ ਲੱਗਾ, ਉਹ ਇਬਰੇ ਚੌਕੀਦਾਰ ਆ। ਉਦੋਂ ਬੜੇ ਟੌਰ ਪੁਲਿਸ ਦੇ ਹੁੰਦੇ ਨੇ, ਹੁਣ ਤਾਂ ਪੁਲਿਸ ਨੂੰ ਪੁੱਛਦਾ ਕੋਈ ਨਹੀਂ। ਆਖਿਆ ਉਹ ਚੌਕੀਦਾਰ ਆ। ਇਬਰਾ ਦਾ ਹਾਂਜੀ। ਆਖਿਆ ਉਹ ਤੇਰੀ ਮਕਾਨ ਕੋ ਤੱਕ 'ਚ ਹੋਵੇ ਸਿੱਖਾਂ ਦਾ। ਆਖੇ ਜੀ ਮੇਰੇ ਮਕਾਨ ਇੱਕ ਚੌਧਰੀ ਕੋਲ ਆ। ਤੇ ਨੱਥੂ ਨੂੰ ਚੌਧਰੀ ਆਉਂਦੇ, ਕੱਲਾ ਦੇ ਘਰ ਸੀ ਮੁਸਲਮਾਨ, ਬਾਕੀ ਸਾਰੇ ਸਿੱਖ ਸਨ। ਸਿੱਖ ਸਰਦਾਰ ਖੋਵਦੇ ਨੇ, ਚੌਧਰੀ ਖੋਵਦੇ ਨੇ। ਇਹ ਘਰ ਮੁਸਲਮਾਨ ਹੋ ਗਿਆ ਸੀ, ਇਹ ਚੌਧਰੀ ਖੋਵਦਾ ਸੀ। ਆਖੇ ਚੌਧਰੀ ਕੋਲ ਆ। ਉਹਨੇ ਆਖੋ ਕਿਹੜੇ ਚੌਧਰੀ ਕੋਲ? ਆਖੇ ਜੀ ਨੱਥੂ ਕੋਲ। ਆਖੇ ਜਾ ਲਿਆ ਸੱਦ ਕੇ, ਆਹ ਪਾਲੇ ਮਰਨੇ ਜੀ, ਉਹ ਜਦੋਂ ਕੋਈ ਮਕਾਨ ਆ ਤੇ ਵਿਹਲਾ ਕਰਕੇ ਦੇ ਸਾਨੂੰ। ਲਓ ਉਹ ਨੱਸਾ ਗਿਆ ਇਬਰਾ ਜਾ ਕੇ ਤੇ ਨੱਥੂ ਨੂੰ ਆਂਦਾ ਵੀ ਤੈਨੂੰ ਪੁਲਿਸ ਸੱਦਣ ਡਈ ਆ। ਕਿੱਥੇ? ਆਖੇ ਸ਼ਿੰਗਾਰੂ ਦੇ ਬੈਠਕ ਕੋਲ। ਉਹ ਬੈਠਕ ਸ਼ਿੰਗਾਰੂ ਦੀ ਸੀ ਤੇ ਸਫਦਰ ਬਹਿ ਗਿਆ ਸੀ ਵਿੱਚ। ਲਓ ਜੀ, ਉਹ ਆਇਆ, ਹਾਂਜੀ ਕੀ ਗੱਲ ਹੈ? ਉਹਨੇ ਆਖਿਆ ਓਏ ਤੇਰੇ ਕੋਲ ਚਾਬੀ ਆ ਸਿੱਖਾਂ ਵਾਲੇ ਮਕਾਨ ਦੀ? ਕੋਈ ਦੱਸਦੇ ਨੇ। ਆਖੇ ਜੀ ਹੈਗਾ। ਆਖੇ ਫਿਰ ਉਹ ਚਾਬੀ ਦੇ। ਆਖੇ ਜੀ ਉਹ ਤਾਂ ਦਾਣਿਆਂ ਨਾਲ ਭਰਿਆ ਤੇ ਮਾਜਰਾ ਨੂੰ ਅਸੀਂ ਤਕਸੀਮ ਕਰਨੇ ਆ, ਕਣਕ ਦਾਣੇ ਕਰਨੇ ਆ। ਉਹਨੇ ਆਖਿਆ ਉਹ ਚਾਬੀ ਦੇ। ਤਕਸੀਮ ਫਿਰ ਕਰਦਾ ਰਹੀ, ਚਾਬੀ ਦੇ ਮਕਾਨ ਦੀ। ਉਹਨੇ ਆਖਿਆ ਜੀ ਆ ਜਾਓ, ਚਾਬੀ ਘਰ ਆ। ਤੇ ਉਹਨਾਂ ਦਾ ਮਕਾਨ ਸੀ ਤੇ ਆਹ ਹੀ ਲਾਗੇ ਉਹ ਸੀ, ਦਰਵਾਜ਼ੇ ਇਕੱਠੇ ਸਨ। ਆਖਿਆ ਜੀ ਮੇਰੇ ਮਕਾਨ ਜਿਹੜਾ ਲਾਗੇ ਆ ਘਰਾਂ ਦੇ, ਤੇ ਉੱਥੇ ਮੈਂ ਚਾਬੀ ਦਿਆਂਗੇ, ਲਾ ਜਾ। ਉਹ ਫਿਰ ਘਰ ਗਿਆ, ਪੁਲਿਸ ਉੱਥੇ ਖਲੋਤੀ ਰਹੀ। ਘਰ ਗਿਆ ਤੇ ਮੈਂ ਵੀ ਛੋਟਾ ਜਿਹਾ, ਮੈਂ ਸਿਆਣਾ ਹਵਾ ਉਹ ਮੁੰਡੇ ਨੂੰ, ਤੇ ਮੈਂ ਵੀ ਮੰਜੀ ਚੁੱਕੀ ਆ। ਜਿਸ ਵੇਲੇ ਗਏ ਨਾ ਪੁਲੀ ਤੇ ਅੱਗੇ ਮਾਰੀ ਝਾਤੀ ਤੇ ਛੱਪੜ ਤੇ ਕੁੜੀਆਂ ਅੱਗੇ ਫਸਲਾਂ ਤੇ ਕਮਾਦ ਤੇ ਸਾਰੇ ਖਲੋਤਾ। ਮੈਂ ਕਹੇ ਨਾ ਖਾਨੂੰ ਕਿੱਥੇ ਖੜਨਾ, ਪਿੰਡ ਤੇ ਮੁੱਕ ਗਿਆ। ਦਿਲ 'ਚ ਦਲੀਲ ਆਈ। ਉਹ ਫਿਰ ਨਾਲ ਪਰਤ ਕੇ ਜਾਣਾ ਸੀ ਘਰ ਇੱਧਰਲੇ ਪਾਸੇ ਦਾ। ਉੱਥੇ ਗਏ, ਉਹਨੇ ਬੂਹਾ ਲਾਤਾ। ਬੂਹਾ ਲਾਇਆ ਜਿਸ ਤੇ ਉਹ ਵੇਖਿਆ ਤੇ ਬਰਾਂਡਾ ਵਿਹਲਾ, 2 ਸ਼ਤੀਰਾਂ ਤੇ ਬਰਾਂਡਾ ਸੀ। ਅੱਗੇ ਸੋਫਾ 4 ਸ਼ਤੀਰਾਂ ਤੇ ਸੀ। ਬੁਰਜੀ ਖਾਨਾ ਜਿਹੜੇ 1 ਸ਼ਤੀਰ ਤੇ ਸੀ, ਤਿੰਨੇ ਹੀ ਵਿਹਲੇ। ਕੋੜੀਆਂ 2-2 ਸ਼ਤੀਰਾਂ ਤੇ ਉਹ ਦਾਣਿਆਂ ਨਾਲ ਭਰੀਆਂ। ਅੱਛਾ ਬਜ਼ੁਰਗੋ, ਹੁਣ ਉਹ ਜਿਹੜਾ ਤੁਹਾਡਾ ਪਿੰਡ ਹੈ ਸਜਾਦਾ, ਹਾਂ, ਉਹ ਯਾਦ ਆਉਂਦਾ? ਬਹੁਤ ਯਾਦ ਆ। ਮਤਲਬ ਐਵੇਂ ਜਿਵੇਂ ਬੈਠੇ ਹੋਏ ਖਿਆਲਾਂ ਦੇ ਵਿੱਚ ਮੇਰਾ ਮਤਲਬ ਯਾਦ ਤੇ ਆਉਂਦੀ ਹੈ ਨਾ, ਜੰਮਣਪੁਰ ਯਾਦ ਤੇ ਆਉਂਦੀ ਹੈ ਹਰ ਬੰਦੇ ਨੂੰ। ਲੇਕਿਨ ਜਾਏ ਜਾਂ ਨਾ ਜਾਏ ਉਹ ਬਾਅਦ ਦੀ ਗੱਲ। ਲੇਕਿਨ ਯਾਦ ਤੇ ਵੇਖੋ, ਦਿਲ ਤਾਂ ਕਰਦਾ ਨਾ ਵੀ ਅਸੀਂ ਆਪ ਕਰ ਜੰਮਣਪੁਰ ਵੇਖੀਏ। ਦਿਲ ਕਰਦਾ। ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਉਹ ਤੇ ਕਈ ਦਰਜੇ ਚੰਗਾ ਸੀ। ਹੁਣ ਵੇਲਾ ਕਾਹਦਾ? ਹੁਣ ਤੇ ਨਫਸੋ ਨਫਸੀ ਦੀ ਕਮਾਲ ਆ। ਉਦੋਂ ਹਰ ਬੰਦਾ ਇੱਕ ਦੂਜੇ ਨਾਲ ਮੁਹੱਬਤ ਕਰਦਾ ਸੀ।
ਅੱਛਾ ਹਰ ਬੰਦਾ ਜਿਹੜਾ ਸੀ ਉਹ ਕਿਸੇ ਨਾਲ ਤਾਮਨ ਕਰਦਾ ਸੀ, ਕਿਸੇ ਦੀ ਹਮਾਇਤ ਕਰਦਾ ਸੀ। ਉਹ ਹੁਣ ਨਹੀਂ ਵੀ ਮੈਂ ਤੈਨੂੰ ਦਾਲ ਲਾ ਲਿਆ, ਤੂੰ ਉਹਨੂੰ ਲਾ ਲਿਆ, ਤੂੰ ਉਹਨੂੰ ਲਾ ਲਿਆ। ਨਫਸੋ ਨਫਸੀ ਦਾ ਕਮਾਲ ਤੇ ਹੁਣ ਹੋਇਆ। ਉਹ ਭਲਾ ਜ਼ਮਾਨਾ ਸੀ, ਭਲਾ ਜ਼ਮਾਨਾ, ਭਲਾ ਜ਼ਮਾਨਾ, ਉਹ ਜ਼ਮਾਨਾ ਚੰਗਾ ਸੀ। ਸਹੀ ਦੀਦ ਸੀ, ਭਾਵੇਂ ਬੇਸ਼ੱਕ ਤੇ ਰਿਜ਼ਕ ਹੈ ਨਹੀਂ ਸੀ, ਲੇਕਿਨ ਦੀਦ ਬੜੀ ਸੀ ਲੋਕਾਂ ਦੇ ਵਿੱਚ, ਈਮਾਨ ਬੜਾ ਕਾਮਯਾਬ ਸੀ। ਹੁਣ ਤੇ ਗੱਲ ਹੀ ਕੋਈ ਨਹੀਂ ਰਹਿ ਗਈ। ਹੁਣ ਤੇ ਆਪਾਂ ਤਰੱਕੀ ਕਰ ਲਈ ਹੈ, ਲੇਕਿਨ ਪੱਲੇ ਕੁਛ ਨਹੀਂ, ਉਹ ਪੱਲੇ ਕੁਝ ਨਹੀਂ ਸਾਡੇ। ਅੱਖਾਂ ਗਿਆ ਹੁੰਦਾ ਸਭ ਕੁਝ। ਜਿੱਧਰ ਜ਼ਮੀਨਾਂ ਸਨ, ਜਿੱਧਰ ਖੂਹ ਸਨ, ਉਹ ਤਾਂ ਸਾਡੇ ਖੂਹਾਂ ਦੀ ਵਾਈ ਸੀ, ਨਹਿਰ ਨਹੀਂ ਸੀ। ਤੇ ਜਿੱਧਰ ਖੂਹ ਸਨ ਸਾਰੇ ਨਜ਼ਰ ਆਉਂਦੇ ਨੇ ਕਿ ਫਲਾਣਾ ਥਾਂ ਖੂਹ ਸੀ, ਫਲਾਣੇ ਥਾਂ ਖੂਹ ਸੀ, ਫਲਾਣੇ ਥਾਂ ਸੀ, ਫਲਾਣੇ ਥਾਂ ਡੇਰਾ ਸੀ, ਫਲਾਣੇ ਥਾਂ ਸੀ। ਤੇ ਪਿੰਡ ਲਾਗੇ ਖੂਹੀ ਸੀ ਤੇ ਉੱਥੇ ਬਾਗ ਲਾਇਆ ਸੀ, ਆ ਫਰੂਟ ਲਾਇਆ ਸੀ। ਤੇ ਉਹ ਸਭ ਕੁਝ ਚੇਤੇ ਆਉਂਦਾ ਅੱਖਾਂ ਦੇ ਮੂਹਰੇ। ਹਾਂ, ਬੂਹੇ ਦੇ ਅੱਗੇ ਖੂਹ ਸੀ, ਉੱਥੇ ਬਾਗ ਬੂਗ ਲਾਇਆ ਸੀ, ਰੈਸ਼ ਸੀ। ਇੱਕ ਕਿੱਲਾ ਛੱਡ ਕੇ ਅਗਲੇ ਕਿੱਲੇ ਦੇ ਵੀ ਖੂਹ ਸੀ, ਉਹ ਸਾਡਾ ਸੀ। ਹੁਣ ਜਿੱਦਾਂ ਹੁਣ ਵੇਖੋ ਨਾ, ਰਣੀਕੇ 'ਚ ਸਰਦਾਰ ਰਹਿੰਦੇ ਸੀ, ਉਹ ਇੱਥੋਂ ਉੱਠ ਕੇ ਚਲੇ ਗਏ। ਹਾਂ, ਅੱਜ ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਵੇਖ। ਮੈਂ ਨਾ ਉਹ ਵੀ ਆਉਂਦੇ ਨੇ ਵੀ ਜਿਹੜੇ ਇੱਥੋਂ ਜਾਂਦੇ ਨੇ ਮੁੰਡੇ, ਉੱਥੇ ਜਾਂਦੇ ਨੇ ਕਰਨਾਲ 'ਚ, ਤੇ ਕਰਨਾਲ 'ਚ ਚਲੇ ਗਏ ਨੇ ਇੱਥੋਂ ਵਾਲੇ ਜਿਹੜੇ ਸਿੱਖ ਸਾਹਿਬ, ਉਹ ਜਾਂਦੇ ਨੇ। ਤੇ ਮੁੰਡਾ ਇੱਕ ਜਾਂਦਾ ਇਹਨਾਂ ਦਾ ਕਰਨਾਲੀਆਂ ਦਾ, ਉਹ ਸਿਫਤਾਂ ਕਰਦਾ। ਉਹ ਆਂਦਾ ਜਿਹਦੇ ਅੱਗੇ ਨਾਲ ਹੀ ਕਈ ਮਾਈਆਂ ਐਸੀਆਂ ਨੇ ਜਿਹੜੇ ਸਾਡੇ ਕੱਪੜੇ ਚੁੰਮਣ ਡਾ ਪੈਂਦੀਆਂ। ਜਿਸ ਵੇਲੇ ਵੇਂਦੀਆਂ ਨਾ ਵੀ ਮੁਸਲਮਾਨ ਸਾਡੇ ਪਿੰਡੋਂ ਆਇਆ, ਉਹ ਹਾਂ ਉਹ ਆਖੇ ਸਿੱਖਣੀਆਂ ਕੱਪੜੇ ਚੁੰਮਣ ਡਾ, ਹੱਥ ਚੁੰਮਣ ਡਾ ਬਣ ਗਿਆ, ਸਾਡੇ ਦੇਸ਼ ਦਾ ਆਇਆ, ਸਾਡੇ ਮੁਲਕ ਦਾ ਆਇਆ। ਇੰਨੀ ਮੁਹੱਬਤ ਆ, ਇੰਨੀ ਮੁਹੱਬਤ। ਇਸ ਤਰ੍ਹਾਂ ਬਜ਼ੁਰਗੋ ਜਿਹੜੇ ਮਤਲਬ ਜਿਸ ਤਰ੍ਹਾਂ ਉਹਨਾਂ ਦਾ ਦਿਲ ਕਰਦਾ। ਗੁਲਾਮ ਨਬੀ ਭਾਈ ਬੁੰਦੀ ਦਾ ਉਹ ਦੱਸਦਾ ਜੀ, ਉਹ ਜਾਣ ਉਹਨਾਂ ਕਰਨਾਲ 'ਚ, ਉਹ ਜਾਂਦਾ ਸੀ ਇਹਨਾਂ ਸਿੱਖਾਂ ਕੋਲ, ਸਾਰਿਆਂ ਕੋਲ ਜਿਹੜੇ ਇੱਥੇ ਸ਼ੋਖਪੁਰ ਦੇ ਗਏ ਨੇ ਪਿੰਡ ਦੇ, ਇਹਨਾਂ ਕੋਲ ਜਾਂਦਾ ਹੋਇਆ। ਤੇ ਉਹ ਇੱਕ ਦਿਨ ਮੇਰੇ ਨਾਲ ਗੱਡੀ ਪੈ ਗਿਆ, ਆਖਣਗੇ ਚਾਚਾ ਉਹ ਇੰਨੀ ਇੱਜ਼ਤ ਕਰਦੇ ਨੇ ਜਿਹੜਾ ਇਸ ਪਿੰਡ 'ਚੋਂ ਜਾਂਦਾ ਨਾ, ਇੰਨੀ ਇੱਜ਼ਤ ਕਰਦੇ ਨੇ ਸ਼ੁਮਾਰ ਹੀ ਕੋਈ ਨਹੀਂ। ਬਾਈਆਂ ਜਿਹੜੀਆਂ ਹੱਥ ਚੁੰਮਣ ਨਾਲ ਸਾਡੀ ਧਰਤੀ ਦਾ ਆਇਆ ਹੈ, ਸਾਡੀ ਧਰਤੀ ਦਾ ਆਇਆ। ਅੱਛਾ ਬਜ਼ੁਰਗੋ, ਮਤਲਬ ਜਿੱਦਾਂ ਹੁਣ ਰਣੀਕੇ ਵਾਲੇ ਆਪਣੇ ਪਿੰਡ ਨੂੰ ਤਰਸਦੇ ਆ, ਹਾਂ ਤੁਸੀਂ ਆਪਣੇ ਪਿੰਡ ਨੂੰ ਤਰਸਦੇ ਹੋ। ਬਿਲਕੁਲ। ਤੇ ਫਿਰ ਵੰਡ ਨੇ ਸਾਨੂੰ ਕੀ ਦਿੱਤਾ? ਵੰਡ ਤੇ ਕੀਤੀ ਆ ਆਪਣਾ ਅੰਗਰੇਜ਼ ਨੇ, ਵੰਡ ਕੀਤੀ ਆ ਕਾਜ਼ੀ ਆਜ਼ਮ ਨੇ, ਵੰਡ ਕੀਤੀ ਆ ਆਪਣਾ ਇਹਨਾਂ ਨੇ ਦੂਸਰੇ ਨੇ ਨਹਿਰੂ ਲਾਲ ਨੇ, ਵੰਡ ਤੇ ਕੀਤੀ ਹੈ ਨਾ। ਸਾਡਾ ਤਾਂ ਗੁਨਾਹ ਹੀ ਕੋਈ ਨਹੀਂ। ਲੇਕਿਨ ਮੇਰਾ ਮੱਖਣਾ ਮਤਲਬ ਹੈ ਵੀ ਜਿਹੜੇ ਲੀਡਰ ਸਾਹਿਬ ਨੇ ਵੰਡ ਕੀਤੀ ਆ। ਮੁਸਲਿਮ ਲੀਗ ਦੇ ਵੋਟ ਪਏ ਜਿਸ ਵੇਲੇ ਤਕਸੀਮ ਹੋਣ ਲੱਗਾ ਨਾ ਮੁਲਕ, ਉਸ ਵੇਲੇ ਮੁਸਲਿਮ ਲੀਗ ਦੇ ਤੇ ਕਾਂਗਰਸ ਦੇ ਵੋਟ ਪਏ ਨੇ। ਐਲਾਨ ਹੋ ਗਿਆ ਰੇਡੀਓ ਦੇ ਵਿੱਚ ਕਿ ਫਲਾਣੀ ਤਾਰੀਖ ਨੂੰ ਮੁਸਲਿਮ ਲੀਗ ਦੇ ਤੇ ਕਾਂਗਰਸ ਦੇ ਵੋਟ ਨੇ। ਅੱਛਾ, ਹੁਣ ਮੁਸਲਮਾਨਾਂ ਨੂੰ ਵੀ ਨਹੀਂ ਸੀ ਪਤਾ ਐਡਾ ਵੀ ਵੋਟਾਂ ਦੀ ਕੀਮਤ ਕੀ ਆ। ਅਗਰ ਪਤਾ ਹੁੰਦਾ ਤਾਂ ਕੋਈ ਵੋਟ ਇੱਕ ਦੂਜੇ ਨਾਲ ਦਿੰਦਾ ਸੀ। ਵੋਟਾਂ ਦੇ ਮੁਲਕ ਤਕਸੀਮ ਹੋਇਆ। ਇਹ ਜੇ ਪਾਕਿਸਤਾਨ ਦੇ ਵੋਟ ਘੱਟ ਸਨ, ਇਹਨਾਂ ਨੂੰ ਘੱਟ ਤਕਸੀਮ ਹੋਇਆ। ਹਿੰਦੁਸਤਾਨ ਦੇ ਵੋਟ ਵੱਧ ਸਨ, ਉਹਨਾਂ ਨਾਲ ਮੁਲਕ ਬਹੁਤਾ ਤੁਰ ਗਿਆ। ਹੋ ਸਕਦਾ ਹੈ ਹਿੰਦੁਸਤਾਨ ਵਾਲੇ ਜਿਹੜੇ ਸਰ ਵੋਟ ਮੁਸਲਮਾਨਾਂ ਦੇ ਨਾਲ ਇਹ ਹੀ ਉਧਰ ਲਈ ਗਏ। ਹੁਣ ਜੇ ਮੈਨੂੰ ਪਤਾ ਹੀ ਨਹੀਂ, ਕਾਨੂੰਨ ਦਾ ਹੀ ਨਹੀਂ ਹੈ। ਮਤਲਬ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਆਮ ਬੰਦਿਆਂ ਨੂੰ ਪਤਾ ਹੀ ਨਹੀਂ, ਕੋਈ ਪਤਾ ਨਹੀਂ ਸੀ ਕਿ ਹੋਣ ਕੀ ਲੱਗਾ, ਹੋਣ ਕੀ ਲੱਗਾ, ਜਾਂ ਮੁਲਕ ਤਕਸੀਮ ਹੋਣਾ ਜਾਂ ਕੀ ਹੋਣਾ। ਕਾਂਗਰਸ ਦੇ ਵੋਟ ਤੇ ਮੁਸਲਿਮ ਲੀਗ ਦੇ ਵੋਟ ਨੇ, ਇਹਨਾਂ ਦਾ ਅਸਲ ਮਤਲਬ ਕੀ ਆ ਕਿਸੇ ਨੂੰ ਪਤਾ ਹੀ ਨਹੀਂ ਸੀ। ਅੱਛਾ, ਜੇ ਵੰਡ ਨਾ ਹੁੰਦੀ, ਜੇ ਵੰਡ ਨਾ ਹੁੰਦੀ, ਪੰਜਾਬ ਦੀ ਗੱਲ ਕਰ ਰਹੇ ਹਾਂ, ਜੇ ਪੰਜਾਬ ਦੀ ਵੰਡ ਨਾ ਹੁੰਦੀ ਤੇ ਇਤਨੀ ਕਤਲੋ ਗਾਰਤ ਹੋਣੀ ਸੀ ਨਾ? ਕਿਉਂ ਨਹੀਂ ਸੀ? ਜੇ ਵੰਡ ਨਾ ਹੁੰਦੀ ਤਾਂ ਬੈਠੇ ਰਹਿੰਦੇ ਉਸੇ ਤਰ੍ਹਾਂ। ਅੱਗੇ ਵਸਕੀਨ ਹੀ ਸਾ। ਆਹੋ, ਕਿਤੇ ਬਾਬੇ ਆਦਮ ਦੇ ਵੇਲੇ ਦੇ ਉੱਥੇ ਬੈਠੇ ਸਾ, ਜਦੋਂ ਤੇ ਪੈਸ਼ ਹੋਈ ਉਦੋਂ ਦੇ ਬੈਠੇ ਸਾ। ਕਿਉਂ ਵੰਡ ਉੱਠਣਾ ਸੀ? ਸਹੀ ਉੱਠਿਆ ਤੇ ਤਕਸੀਮ ਹੋਇਆ ਜ਼ਿਲ੍ਹਾ, ਤੋਂ ਵੰਡ ਆ ਗਿਆ, ਪਿੰਡ ਫਲਾਣਾ ਪਾਲਣਾ ਫਲਾਣਾ ਹਿੰਦੁਸਤਾਨ ਦਾ ਜਾਂ ਪਾਕਿਸਤਾਨ ਦਾ। ਅੱਛਾ, ਹੁਣ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਜਿਹੜੇ ਤੁਹਾਡੇ ਪਿੰਡ ਰਹਿੰਦੇ ਆ, ਸਜਾਦਾਂ ਦੇ ਪਿੰਡ ਨੂੰ ਕੀ ਸੁਨੇਹਾ ਤੁਹਾਡਾ? ਨਹੀਂ ਕੀ ਮਤਲਬ ਸੁਨੇਹਾ ਕੀ ਆ ਜਿਹੜਾ ਤੁਹਾਡਾ ਪਿੰਡ ਬੈਠਾ ਨਾ ਉੱਥੇ ਸਜਾਦਾਂ ਦਾ, ਉਹਨਾਂ ਨੂੰ ਕੀ ਸੁਨੇਹਾ ਦੇਣਾ? ਸੁਨੇਹਾ ਉਹਨਾਂ ਨੂੰ ਤੇ ਇਹ ਵੇਖੋ ਜੀ, ਉੱਥੇ ਇੱਕ ਘਰ ਮਾਸ਼ਿਆਂ ਦਾ ਤੈਨੂੰ ਦੱਸਿਆ, ਹੋਰ ਹਿੰਦੁਸਤਾਨ ਆਪਣਾ ਹਿੰਦੂਆਂ ਦਾ ਜਾਂ ਸਿੱਖਾਂ ਦਾ ਘਰ ਕੋਈ ਨਹੀਂ ਸੀ। ਸਾਡਾ ਪਿੰਡ ਦੋਵੇਂ ਜਿਹੜੇ ਮੁਸਲਮਾਨਾਂ ਦੇ ਸਨ, ਕੋਈ ਜੀ ਸਿੱਖਾਂ ਦਾ ਨਹੀਂ ਸੀ ਵਿੱਚ। ਠੀਕ, ਇੱਕ ਜੁੱਤੀਆਂ ਸਿਉਂਦੇ ਸਨ ਮਾਸ਼ੇ ਆਪਣਾ ਸਾਡੇ ਪਿੰਡ 'ਚ। ਵੱਡਾ ਸੰਤੂ ਸੀ, ਛੋਟਾ ਬੰਤੂ ਸੀ। ਅੱਛਾ, ਉਹਨਾਂ ਦੀ ਔਲਾਦ ਦੇ ਵੀ ਨਾਂ ਜਾਣਦਾ ਮੈਂ। ਅੱਛਾ, ਬਚਨ ਜਿਹੜਾ ਸੀ ਉਹ ਮੇਰਾ ਯਾਰ ਸੀ। ਅੱਛਾ, ਉਹਦਾ ਸੰਤੂ ਦਾ ਮੁੰਡਾ ਜਿਹੜਾ। ਅੱਛਾ, ਉਹਦੇ ਤਾਂ ਉਦੋਂ ਵੱਡਾ ਜਿਹੜਾ ਕੰਮਾ ਸੀ, ਕਰਮਦੀਨ ਉਹਦੇ ਨਾਂ ਸੀ। ਕਰਮਦੀਨ। ਇੱਕ ਬਾਊ ਸੀ, ਇੱਕ ਮੁਨਸ਼ੀ ਸੀ। ਤਿੰਨ ਵਾਰ ਸਾਰਿਆਂ ਦੇ ਨਾਂ ਦੱਸਣਾ। ਉਹਨਾਂ ਦੇ ਘਰ ਮਾਸ਼ਿਆਂ ਦੇ ਜਿਹੜੇ ਜਵਾਨ ਵੀ ਬੱਚੇ ਨੇ ਜਿਹੜੇ ਛੋਟੇ ਸਨ। ਅੱਛਾ, ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਮੇਰਾ ਯਾਰ ਸੀ, ਬਚਨ। ਹਾਂ, ਮੈਨੂੰ ਅਜੇ ਵੀ ਕਈ ਵਾਰ ਯਾਦ ਆਉਂਦਾ, ਕੁੜੀਆਂ ਦੇ ਖਰੇ ਮਰ ਗਿਆ ਕਿ ਹੈ ਕਿ ਨਹੀਂ, ਮੈਨੂੰ ਯਾਦ ਆਉਂਦਾ। ਇੱਕ ਵਾਰ ਦੀ ਗੱਲ ਆ, ਮੈਂ ਤੈਨੂੰ ਦੱਸਣ ਲੱਗਾ ਵੀ ਖੂਹ ਜਿਹੜਾ ਲਾਗੇ ਪਿੰਡ ਦੇ ਸੀ ਨਾ ਅਗਲੇ ਪਾਸੇ, ਇੱਕ ਕਿਲਾ ਛੱਡ ਕੇ ਅੱਗੇ ਉੱਥੇ ਬਾਗ ਬੂਗਾ ਹਲਾਇਆ ਸੀ। ਉਹ ਖੂਹ ਜੁੱਤਾ ਹੈ ਤੇ
ਨਾਲ ਦੀ ਪੈਲੀਆਂ ਛੱਡ ਕੇ ਲੈਣ ਤੇ ਅਗਲੀ ਲੈਣ ਨੂੰ ਪਾਣੀ ਲਾਇਆ। ਉਧਰ ਖਾਨਗਾ ਸਨ, ਖਜੂਰਾਂ ਸਨ, ਉਹਦੇ ਨਾਲ ਲੱਗਾ ਪਾਣੀ। ਦਾਦਾ ਸਾਡਾ ਮੈਨੂੰ ਆਖਣ ਲੱਗਾ, ਓਏ ਆ ਢੱਗੇ ਇੱਕ ਤੇ ਮੈਂ ਅੱਗੋਂ ਕਿਆਰਾ ਮੋੜ ਆਵਾਂ। ਹੁਣ ਕਈ ਮੋਢੇ ਧਰੀ ਤੇ ਉਧਰ ਤੁਰ ਗਿਆ ਖਜੂਰਾਂ ਵੱਲ ਨੂੰ। ਉਹਦੇ ਨਾਲ ਸਿਰਫ ਬਚਿਆ, ਉਹ ਪਿੰਡੋਂ ਗਿਆ। ਅੱਛਾ, ਪਿੰਡੋਂ ਗਿਆ ਤੇ ਕਿੱਲਾ ਤੇ ਇੱਕੋ ਲੰਘਣਾ ਸੀ, ਅੱਗੇ ਖੂਹ ਆ ਗਿਆ ਵਗਦਾ ਸੀ ਪਿਆ। ਕਿੱਲਾ ਇੱਕੋ ਗਿਆ ਤੇ ਮੇਰੇ ਕੋਲ ਜਾ ਕੇ ਨਾ ਤੇ ਗਾੜੀ ਤੇ ਬਹਿ ਗਿਆ। ਬਹਿ ਕੇ ਨਾ ਤੇ ਬਾਂਝੇ ਦੀ ਖਰੇ ਕੀ ਦਲੀਲ ਆ ਗਈ। ਉਹ ਗਾੜੀ ਦੀ ਇੰਨੀ ਚੌੜੀ ਹੁੰਦੀ ਆ, ਉਹਦੇ ਉੱਤੇ ਚੜ੍ਹ ਕੇ ਤੇ ਉਹਨੇ ਤਕਲਾ ਫੜ ਲਿਆ ਜਾ ਕੇ 2 ਹੱਥਾਂ ਨਾਲ। ਸਹੀ। ਉਹ ਗਾੜੀ ਆਪੇ ਫਿਰਦੀ, ਜੇ ਉਹ ਵੀ ਫਿਰਦਾ, ਜੇ ਨਾ ਹਿੱਲੇ ਨਾ ਜੁੱਲੇ, ਤਕਲੇ ਨੂੰ ਹੱਥ ਪਾ ਛੜਿਆ। ਉਹ ਮਾਇਆ ਤੁਰ ਕੇ ਤੇ ਫੇਰ ਮੇਰੇ ਕੋਲ ਆ ਗਿਆ ਗਾੜੀ। ਅੱਛਾ, ਮੈਨੂੰ ਆਂਦਾ ਮੈਂ ਤੇ ਤਕਲਾ ਫੜ ਕੇ ਤੇ ਹੂਟੇ ਲੈ ਕੇ ਆਇਆ। ਅੱਛਾ, ਮੈਂ ਕਿਹਾ ਤੂੰ ਆ ਫੜ ਪੁਰਾਣੀ ਤੂੰ ਢੱਗੇ ਕਿ ਮੈਂ ਵੀ ਹੂਟਾ ਲੈ ਲਾ। ਮੈਂ ਉਹ ਗਾੜੀ ਦੇ ਉੱਤੋਂ ਚੜ੍ਹਨ ਡਿਆ ਪਿਆ ਤਾਂ ਨੂੰ, ਅਜੇ ਤਕਲੇ ਨੂੰ ਹੱਥ ਨਹੀਂ ਪਿਆ ਮੇਰਾ। ਅੱਛਾ, ਤੇ ਮੇਰੇ ਪੈਰ ਨਿਕਲ ਗਏ। ਅੱਛਾ, ਉਹਨੇ ਬਾਈਆਂ ਖਰੇ ਕਿਸਰਾ ਲੰਘ ਗਿਆ ਤੇ ਕਿਸਰਾ ਆਇਆ, ਮੇਰੇ ਪੈਰ ਇੱਕ ਉਧਰ ਹੋ ਗਿਆ, ਇੱਕ ਉਧਰ ਹੋ ਗਿਆ। ਢੋਲ ਜਿਹੜਾ ਸੀ ਨਾ ਉਹਦੇ ਜਾਣ ਕੇ ਤੇ ਅਜੇ ਵੀ ਆ ਨਿਸ਼ਾਨੀ ਆ। ਨਿਸ਼ਾਨ ਤੁਹਾਡਾ ਹੈਗਾ ਹੁਣ? ਆ ਹੈਗਾ ਨਾ ਨਿਸ਼ਾਨ, ਆਹ ਇੱਥੋਂ ਹੀ ਉਹਨੇ ਬੁਰਕ ਭਰ ਲਿਆ। ਅੱਛਾ, ਇਹ ਥਾਂ ਇੰਨਾ ਜਿੰਨਾ ਸ਼ੁਕਰ ਕਰਨਾ ਮੈਂ ਨਾਲ ਨਹੀਂ ਆਈ ਵਿੱਚ। ਆ ਮਾਸ ਆਇਆ ਇੰਨਾ ਕੱਟ ਕੇ ਉਹਨਾਂ ਇੰਨਾ ਪਰਾਂ ਲੈ ਗਿਆ। ਬੂੜੀਏ ਦੇ ਵਿੱਚ ਆਂਜ ਬੂੜੀਏ ਮਿਲਦੇ ਨੇ, ਉਹਨੇ ਕੱਟ ਕੇ ਤੇ ਪਰਾਂ ਕਰ। ਅਜੇ ਵੀ ਇਹ ਸਾਰੀ ਉਮਰ ਰਹਿਣਾ ਨਿਸ਼ਾਨ। ਉੱਥੇ ਸਬਦਰ ਸੀ ਬਾਗ ਦੇ ਵਿੱਚ ਫਿਰਦਾ। ਉਹਨੇ ਆਖਿਆ ਫੀਜਾ ਰੋਇਆ ਕਿਉਂ ਆ, ਇਹ ਤੇ ਚਾਂਗਰਾ ਮਾਰਨ ਡਿਆ। ਉਹ ਨੱਸਾ, ਉਹਨੇ ਢੋਲ ਤੋਂ ਲਾਇਆ ਆਣ ਕੇ ਮੈਨੂੰ, ਕੁਛੜ ਚੁੱਕ ਕੇ ਫਿਰ ਘਰ ਲੈ ਗਿਆ। ਉਹ ਵੇ ਮੇਰੇ ਨਿਸ਼ਾਨੀ ਤੇ ਉਹ ਜਦੋਂ ਮੈਨੂੰ ਨਿਸ਼ਾਨੀ ਵੇਖਿਆ ਬਚਨ ਯਾਦ ਆਉਂਦਾ ਤੇਰੀ। ਉਹ ਖਰੇ ਹੈ ਕਿ ਮਰ ਗਿਆ। ਉਹ ਮੇਰਾ ਬੜਾ ਯਾਰ ਸੀ, ਬੜਾ ਯਾਰ ਸੀ। ਸੰਤੂ ਜਿਹੜਾ ਸੀ ਉਹ ਵੱਡਾ ਸੀ, ਆਪਣਾ ਮੁਨਸ਼ੀ ਉਹ ਵੱਡਾ। ਇੱਕ ਹੈਗਾ ਸੀ ਕੋਈ ਨਾ ਕੀ ਸੀ, 4-5 ਮੁੰਡੇ ਸਨ ਉਹਨਾਂ ਦੇ, ਦੋਵਾਂ ਭਰਾਵਾਂ ਦੇ, ਤੇ ਉਹ ਜੁੱਤੀਆਂ ਕੱਢਦੇ ਸਨ। ਉਹ ਪਿੰਡ 'ਚ ਸਾਡੇ 'ਚ ਗੈਰ ਮਜ਼ਹਬ ਸਨ, ਨਹੀਂ ਤੇ ਬਾਕੀ ਸਾਰਾ ਮੁਸਲਮਾਨ ਹੈ। ਅਗਲਾ ਪਿੰਡ ਵੀ ਮੁਸਲਮਾਨ ਸੀ। ਅੱਛਾ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਗੱਲ ਕਰਨ ਦਾ ਤੁਹਾਡੇ ਨਾਲ ਮਜ਼ਾ ਆਇਆ। ਹਾਂ, ਕੀ ਬਾਤ। ਤੇ ਆਪਾਂ ਕੋਸ਼ਿਸ਼ ਕਰਦੇ ਰਹੀਦਾ ਵਾ ਕਿ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਆਪਣੇ ਸਰੋਤਿਆਂ ਤੱਕ, ਆਪਣੀ ਆਉਣ ਵਾਲੀ ਪੀੜ੍ਹੀ ਤੱਕ। ਨਹੀਂ, ਮੇਰੀਆਂ ਗੱਲਾਂ ਤਾਂ ਉੱਥੇ ਸੁਣਨ ਤੇ ਆਖਣਗੇ ਪਟਾਕਣ ਵਾਲਾ ਕੌਣ ਹੈ। ਹਰ ਤਬਾਹ ਹੋ ਗਏ ਕਿ ਨਾ ਥੇ ਨਹੀਂ ਰਿਹਾ ਕਿਸੇ ਦਾ। ਜੱਸਿਆਂ ਨੇ ਮਾਰ ਦਿੱਤੀ, ਮਰ ਗਏ, ਰੁੜ ਗਏ, ਸਰ ਗੱਲ ਖਤਮ ਹੋ ਗਈ। ਗੱਲ ਹਕੀਕਤ, ਕਿਸੇ ਦਾ ਬੱਚਾ ਬਚਿਆ, ਕਿਸੇ ਦਾ ਬੱਚਾ ਵੀ ਨਾ ਬਚਿਆ। ਇਹ ਜਦੋਂ ਜਸਾ ਪੈ ਜਾਂਦਾ ਸੀ ਨਾ, ਸਿੱਖ ਵੜ ਲੈਂਦੇ ਸਨ, ਛੱਡਦੇ ਜੀ ਨਹੀਂ ਸਨ ਉਹ ਵੀ। ਤੇ ਜਦੋਂ ਮੁਸਲਮਾਨਾਂ ਦਾ ਸਿੱਖਾਂ ਨੂੰ ਪੈਂਦਾ, ਮੁਸਲਮਾਨ ਵੀ ਸਿੱਖ ਦਾ ਬੀ ਨਹੀਂ ਰਹਿਣ ਦਿੰਦੇ, ਕਿਉਂਕਿ ਉਦੋਂ ਇਹ ਜਿਹੜਾ ਜਸਾ ਚੱਲ ਜਾਂਦਾ ਉਹ ਕਤਲ ਕਰ ਦਿਓ ਦੋਵਾਂ ਪਾਸੇ। ਤੇ ਥੋੜ੍ਹਿਆਂ ਜ਼ਿਲ੍ਹਿਆਂ 'ਚ ਸੀ, ਦੂਜੇ ਜ਼ਿਲ੍ਹੇ 'ਚ ਅਮਨ ਚੈਨ ਸੀ। ਇਹ ਤੇ ਇਸ ਪਾਸੇ ਆਖਰ ਆਈ ਆ। ਲੇਕਿਨ ਬਜ਼ੁਰਗੋ, ਕਦੀ 47 ਤੋਂ ਪਹਿਲੇ ਕਦੀ ਇੰਜ ਨਹੀਂ ਹੋਇਆ। ਵੰਡ ਨੇ ਸਾਨੂੰ ਬਰਬਾਦ। ਬਿਲਕੁਲ ਵੰਡ ਨੇ, ਇਹ ਹਕੀਕਤ, ਇਹ ਬਿਲਕੁਲ ਹਕੀਕਤ। ਵੰਡ ਨੇ ਬਰਵਾਇਆ। ਤੇ ਜੇ ਕਦੀ ਵੰਡ ਵੀ ਇਹ ਕਿ ਮੇਰੇ 'ਚ ਜਿੱਦੀ ਪਿੰਡ ਆ, ਮੇਰਾ ਦਿਲ ਹੀ ਨਹੀਂ ਕਰਦਾ ਉੱਠਣ ਨੂੰ। ਨਹੀਂ ਘਰ ਕੇ ਤਾਂ ਅੱਜ ਤੁਹਾਨੂੰ ਕੋਈ ਆਖੇ ਕਿ ਆਪਣਾ ਘਰ ਛੱਡ ਦਿਓ, ਆ ਤੇ ਛੱਡਣ ਨੂੰ ਦਿਲ ਨਹੀਂ ਕਰਦਾ। ਅੱਛਾ, ਕਿਸ ਤਰ੍ਹਾਂ ਜ਼ਮੀਨਾਂ ਛੱਡ ਕੇ ਆਉਂਦੇ? ਉਹ ਫਿਰ ਮਾਰੀ ਤੇ ਛੱਡਿਆ ਨਾ, ਜਿਸੇ ਕਤਲਾਮ ਨਾ ਹੁੰਦੀ ਫਿਰ ਕੌਣ ਛੱਡਦਾ ਸੀ? ਹੁਣ ਅੱਜ ਦੇ ਦਿਨ 'ਚ ਕੋਈ ਇੱਕ ਸੂਈ ਛੱਡਦਾ ਨਹੀਂ ਛੱਡਦਾ। ਹਕੀਕਤ ਹੈ। ਤੇ ਉਹ ਤਾਂ ਜ਼ਿਆਦਾਤਰ ਵੀ ਛੱਡ ਕੇ ਦੱਸਣਾ ਪਿਆ, ਜਾਇਦਾਦਾਂ ਛੱਡ ਕੇ ਜਾਨਾਂ ਬਚਾਉਣੀਆਂ ਪਈਆਂ। ਜਾਨਾਂ ਬਚਾ ਕੇ ਤੇ ਨਿਕਲ ਕੇ ਆ ਗਏ। ਤੇ ਵੇਖ ਲਓ ਫਿਰ 73 ਵਰੇ ਹੋ ਗਏ ਆ। ਉਹ ਮੁਸ਼ਕ ਜਿਹੜੀ ਹੈ ਮਿੱਟੀ ਦੀ ਅੱਜ ਵੀ ਮਹਿਸੂਸ ਹੁੰਦੀ। ਬਿਲਕੁਲ। ਸੋ ਆਪਾਂ ਗੱਲਾਂ ਜਿਹੜੀਆਂ ਮੈਨੂੰ, ਮੈਂ ਤੁਹਾਨੂੰ ਦੱਸਾਂ, ਮੈਨੂੰ ਉਧਰ ਦੀ ਹਰ ਸ਼ੈ ਦੀ ਹੋਸ਼ ਹੈ। ਹਾਂਜੀ, ਤਾਂ ਹੀ ਮੈਂ ਕਰਨ ਡਿਆ। ਨਹੀਂ ਬਿਲਕੁਲ ਬਿਲਕੁਲ। ਤੇ ਜੇ ਮੈਨੂੰ ਉਧਰ ਹੋਸ਼ ਨਾ, ਮੈਂ ਕਰਨੀ ਕਿਉਂ ਸੀ? ਬਿਲਕੁਲ ਤੁਸੀਂ ਬਿਲਕੁਲ ਖੁੱਲੀਆਂ ਡੁੱਲੀਆਂ ਗੱਲਾਂ ਖੁੱਲੀਆਂ ਡੁੱਲੀਆਂ ਗੱਲਾਂ। ਬਹੁਤ ਮਿਹਰਬਾਨੀ ਤੁਹਾਡੀ ਬਜ਼ੁਰਗ, ਕਿਉਂਕਿ ਮੈਂ ਇਸ ਵਾਸਤੇ ਤੁਹਾਨੂੰ ਦੱਸੀਆਂ ਨੇ। ਇਹਦੇ ਵਿੱਚ ਤੁਸੀਂ ਵੀ ਜਾ ਕੇ ਕਾਨੂੰਨ ਕਰਨੀ ਆ। ਨਹੀਂ, ਆਪਾਂ ਜਿਸ ਤਰ੍ਹਾਂ ਤੁਸੀਂ ਦੱਸੀ ਹੈ ਨਾ ਬਜ਼ੁਰਗੋ, ਆਪਾਂ ਇਦਾਂ ਹੀ ਲੋਕਾਂ ਦੇ ਸਾਹਮਣੇ। ਮੈਂ ਕੀ ਆਖਣ ਡਿਆ? ਮੈਂ ਵੀ ਉਹੀ ਗੱਲ ਆਖਣ ਡਿਆ, ਹੋਰ ਕੀ ਆਖਣ ਡਿਆ? ਬਿਲਕੁਲ, ਬੜੀ ਮਿਹਰਬਾਨੀ, ਸ਼ੁਕਰੀਆ। ਅੱਛਾ, ਮਿਹਰਬਾਨੀ। ਇੱਕ ਮਿੰਟ ਤੁਸੀਂ ਬਜ਼ੁਰਗੋ ਬੈਠੋ। ਸੋ ਇਹਨਾਂ ਕਹਾਣੀਆਂ ਦਾ ਮਕਸਦ ਹੀ ਇਹ ਹੈਗਾ ਕਿ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਔਰ ਉਹਨਾਂ ਲੋਕਾਂ ਤੱਕ ਜਿਹੜੇ ਬੇਸ਼ੱਕ ਇੱਧਰੋਂ ਉੱਧਰ ਗਏ ਨੇ ਜਾਂ ਉੱਧਰੋਂ ਇੱਧਰ ਆਏ ਨੇ, ਉਹਨਾਂ ਤੱਕ ਇਹਨਾਂ ਬਜ਼ੁਰਗਾਂ ਦੀ ਹਕੀਕਤ ਪਹੁੰਚਾਉਣੀ ਹੈ ਕਿ ਦੋਵਾਂ ਪਾਸੇ ਕਤਲੋ ਗਾਰਤ ਹੋਈ ਹੈ, ਦੋਵਾਂ ਪਾਸੇ ਜਿਹੜੀ ਹੈ ਕਾਫੀ ਨੁਕਸਾਨ ਹੋਇਆ। ਔਰ ਅੱਜ 73 ਵਰਿਆਂ ਬਾਅਦ ਵੀ ਉਹ ਜਿਹੜੀ ਸਾਂਝ ਹੈ, ਉਹ ਜਿਹੜੀ ਪ੍ਰੀਤ ਹੈ, ਉਹ ਜਿਹੜਾ ਪਿਆਰ ਹੈ, ਉਹ ਅੱਜ ਵੀ ਯਾਦ ਹੈ। ਬਿਲਕੁਲ। ਸੋ ਇਹਨਾਂ ਹੀ ਪ੍ਰੀਤਾਂ, ਇਹਨਾਂ ਸਾਂਝਾਂ ਨੂੰ ਦੋਵਾਂ ਪਾਸੇ ਵਿਖਾਉਣ ਵਾਸਤੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੇ ਨਾਲ, ਕਿਸੇ ਹੋਰ ਪਿੰਡ ਦਾ ਕਿੱਸਾ ਲੈ ਕੇ। ਰੱਬ ਰੱਖਾ ਜੀ।